ਇਹ ਸਾਰੇ ਦੌਰੇ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਖਾਸ ਤੌਰ ਤੇ ਗੁਰਪਤਵੰਤ ਸਿੰਘ ਪੰਨੂ ਦਾ ਕੇਸ ਛਾਇਆ ਰਿਹਾ। ਸਿੱਖ ਡੈਲੀਗੇਸ਼ਨ ਦੇ ਨਾਲ 2 ਦਿਨ ਪਹਿਲਾਂ ਵਾਈਟ ਹਾਊਸ ਦਾ ਮਿਲਣਾ ਜਿਹਨੂੰ ਇੰਡੀਅਨ ਮੀਡੀਆ ਨੇ ਖੁਦ ਹੀ ਪ੍ਰੋ ਖਾਲਿਸਤਾਨ ਬਣਾ ਦਿੱਤਾ ਹੈ। However, the ties faced unspoken tensions over the lingering effect of the Pannu case, including summons issued for NSA Ajit Doval and a civil suit and a White House meeting with the Sikh activists who have campaigned against India, all before Modi's arrival. The message from Washington appears to be that the Pannu case cannot be overlooked. ਇਹ ਅਜੀਤ ਡੋਵਾਲ ਤਾਂ ਇੰਨਾ ਇੰਪੋਰਟੈਂਟ ਹੈ, ਹਾਲਾਂ ਜਦੋਂ ਪ੍ਰੋਟੋਕੋਲ ਹੁੰਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਨੂੰ ਹੀ ਮਿਲਦਾ, ਪਰ ਇਹ ਤਾਂ ਸਿੱਧਾ ਜਾ ਕੇ ਵੀ ਅਜੀਤ ਡੋਵਾਲ ਪੁਤਿਨ ਨੂੰ ਮਿਲਿਆ ਕੁਝ ਅਰਸਾ ਪਹਿਲਾਂ। ਹੁਣ ਜਦੋਂ ਕਿ ਅਮਰੀਕਾ ਜਿਹਦਾ ਪ੍ਰਾਈਮ ਮਿਨਿਸਟਰ ਆਇਆ ਹੋਇਆ ਹੈ ਤੇ ਇਹ ਨਾ ਆਉਣਾ ਕੀ ਹੈ? ਜਿਹੜੇ ਭਾਰਤ ਦੀ ਸੋਵਰਨਟੀ ਦੇ ਖਿਲਾਫ ਕੰਮ ਕਰ ਰਹੇ ਨੇ, ਅਮਰੀਕਾ ਉਹਨਾਂ ਦਾ ਹੌਸਲਾ ਵਧਾ ਰਿਹਾ। ਜੇ ਵਾਈਟ ਹਾਊਸ ਆਪਣੀ ਜਿਹੜੀ ਸਥਿਤੀ ਹੈ ਸਾਫ਼ ਨਹੀਂ ਕਰਦਾ ਤੇ ਇਹ ਭਾਰਤ ਦੇ ਲਈ ਬਹੁਤ ਵੱਡਾ ਝਟਕਾ ਹੈ। ਅਮਰੀਕਾ ਵੱਲੋਂ ਜਿਹੜੀ ਭਾਰਤ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਇਸ ਗੁਰਪਤਵੰਤ ਪੰਨੂ ਮੁੱਦੇ ਤੇ ਉਹ ਅਧੂਰੀ ਸੀ, ਪਰ ਅਮਰੀਕਾ ਹੁਣ ਖੁੱਲ੍ਹ ਕੇ ਜਿਹੜਾ ਹੈ ਉਹ ਸਿੱਖ ਕਾਰਡ ਨੂੰ ਪਲੇ ਕਰ ਰਿਹਾ। ਵਾਈਟ ਹਾਊਸ ਦੀ ਸਿੱਖ ਐਕਟਿਵਿਸਟ ਨਾਲ ਮੁਲਾਕਾਤ ਇਹ ਦੱਸਦੀ ਹੈ ਕਿ ਖਾਲਿਸਤਾਨ ਦਾ ਮੁੱਦਾ ਹੁਣ ਬਾਈਲੈਟਰਲ ਰਿਲੇਸ਼ਨਸ਼ਿਪ ਦੇ ਵਿੱਚ ਅਮਰੀਕਾ ਇੰਡੀਆ ਦੇ ਇੱਕ ਕੁੜਿੱਤਣ ਪੈਦਾ ਕਰਨ ਦਾ ਵੀ ਕਾਰਨ ਬਣ ਰਿਹਾ, ਪਰ ਇੱਕ ਅਹਿਮ ਮੁੱਦਾ ਵੀ ਬਣ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਹਰ ਰੋਜ਼ ਦੀ ਤਰ੍ਹਾਂ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਇਸ ਵਕਤ ਸਾਡੇ ਨਾਲ ਬਣੇ ਹੋਏ ਆ ਸਟੂਡੀਓ ਦੇ ਵਿੱਚ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਜੀ। ਡਾਕਟਰ ਸਾਹਿਬ, ਅੱਜ ਅਸੀਂ 24 ਸਤੰਬਰ 2024 ਤੇ 10 ਅੱਸੂ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਤੇ ਪਹਿਲਾਂ ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦਾ ਸੱਚੋ ਸੱਚ ਪ੍ਰੋਗਰਾਮ ਨਰਜੀਤ ਸਿੰਘ ਹੋਰਾਂ ਵੱਲੋਂ ਸਪਾਂਸਰ ਕੀਤਾ ਗਿਆ ਇੰਡੀਆਨਾ ਗ੍ਰੀਨਵੁੱਡ ਤੋਂ। ਤੇ ਪਹਿਲਾਂ ਥੋੜ੍ਹੇ ਜਿਹੇ ਸ਼ਬਦ ਇਹਨਾਂ ਦੇ ਲਈ, ਫਿਰ ਅਸੀਂ ਅੱਜ ਦੇ ਟੌਪਿਕ ਵੱਲ ਆਉਂਦੇ ਹਾਂ। ਦੇਖੋ, ਮੈਂ ਨਰਜੀਤ ਸਿੰਘ ਹੋਰਾਂ ਨੂੰ ਮਿਲਿਆ ਨਹੀਂ ਹਾਂ, ਲੇਕਿਨ ਜਿਸ ਦਿਨ ਅਸੀਂ ਸੈਚਰਡੇ ਉਹਨਾਂ ਦਾ ਜਿਹੜਾ ਉਹ ਪੈਰੇਡ ਸੀ, ਜਿਹੜਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸੀ, ਔਰ ਐਤਵਾਰ ਦੇ ਦੀਵਾਨ ਦੇ ਵਿੱਚ ਮੈਂ ਤਾਂ ਦੀਵਾਨ ਹਾਲ ਦੇ ਅੰਦਰ ਹੀ ਸੀ ਤੇ ਭਾਈ ਗੁਰਦੇਵ ਸਿੰਘ ਹੋਰਾਂ ਨੇ ਆ ਕੇ ਦੱਸਿਆ ਵੀ ਮੈਂ ਇੱਕ ਵੀਰ ਨੇ, ਉਹਨਾਂ ਨੇ TV84 ਲਈ ਫਾਈਨੈਂਸ਼ੀਅਲ ਮਦਦ ਵੀ ਕੀਤੀ ਹੈ। ਤੁਸੀਂ ਉਹਨਾਂ ਦਾ ਸਾਊਂਡ ਬਾਈਟ ਵੀ ਲਿਆ ਸੀ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਕਿਸਮ ਦੇ ਵੀਰ ਜਿਹੜੇ ਜੁੜੇ ਹੋਏ ਨੇ ਸਾਡੇ ਨਾਲ, ਇਹ ਸਾਡੀ ਸਟਰੈਂਥ ਨੇ। ਅਸੀਂ ਐਪਰੀਸ਼ੀਏਟ ਕਰਦੇ ਹਾਂ ਵੀਰ ਨਰਜੀਤ ਸਿੰਘ ਹੋਰਾਂ ਦਾ, ਸ਼ੁਕਰੀਆ ਅਦਾ ਕਰਦੇ ਜੀ। ਡਾਕਟਰ ਸਾਹਿਬ, ਪਹਿਲੇ ਟੌਪਿਕ ਵੱਲ ਆਈਏ। ਜਦੋਂ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਦਾ ਅਸੀਂ ਜ਼ਿਕਰ ਕੱਲ੍ਹ ਵੀ ਕੀਤਾ ਸੀ, ਅੱਜ ਹੁਣ ਉਹ ਵਾਪਸ ਜਾ ਚੁੱਕੇ ਆ। ਉਹਨਾਂ ਦੀ ਜਿਹੜੀ ਫੇਰੀ ਹੈ ਉਹ ਖਤਮ ਹੋ ਚੁੱਕੀ ਹੈ। ਤੇ ਦੂਜੇ ਪਾਸੇ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਜਿਹੜਾ ਇਜਲਾਸ ਹੈ ਸਾਲਾਨਾ ਹੁੰਦਾ, ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਤੇ ਅੱਜ ਅਮਰੀਕਾ ਦੇ ਪ੍ਰਧਾਨ ਬਾਈਡਨ ਵੱਲੋਂ ਵੀ ਐਡਰੈਸ ਕੀਤਾ ਗਿਆ ਆ ਤੇ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਪ੍ਰਮੁੱਖ ਹੈਗੇ ਆ ਐਂਟੋਨੀਓ ਗੁਟਰੇਜ਼, ਉਹਨਾਂ ਵੱਲੋਂ ਵੀ ਐਡਰੈਸ ਕੀਤਾ ਗਿਆ ਆ। ਤੇ ਇਹਦੇ ਵਿੱਚ ਉਹ ਸਾਰੀ ਜਿਹੜੀ ਸਿਆਸਤ ਵਰਲਡ ਲੈਵਲ ਦੀ ਹੈਗੀ ਆ, ਹੁਣ ਜਦੋਂ ਅਸੀਂ ਯੂਕਰੇਨ ਦਾ ਇਸ਼ੂ ਦੇਖਦੇ ਹਾਂ, ਇਜ਼ਰਾਈਲ ਤੇ ਪੈਲਸਟੀਨ ਦੀ ਅਸੀਂ ਗੱਲ ਕਰਦੇ ਹਾਂ, ਇਹ ਸਾਰੇ ਇਸ਼ੂਜ਼ ਜਿਹੜੇ ਆ ਉਹ ਇਸ ਵਕਤ ਚਰਚਾ ਦੇ ਵਿੱਚ ਹੈਗੇ ਆ, ਜਿੱਥੇ ਅਮਰੀਕੀ ਇਲੈਕਸ਼ਨਸ ਜਾਂ ਹੋਰ। ਪਰ ਸਾਡਾ ਫੋਕਸ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਦੀ ਜਿੱਥੇ ਅਮਰੀਕਾ ਫੇਰੀ ਦੇ ਐਂਡ ਤੋਂ ਬਾਅਦ ਉਹਦਾ ਇੱਕ ਐਨਾਲਿਸਿਸ ਵੀ ਹੈ, ਤੇ ਨਾਲ ਹੀ ਨਾਲ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਇਹ ਕਾਰਵਾਈ ਸ਼ੁਰੂ ਹੋਈ ਹੈ, ਇਹਦੇ ਤੋਂ ਸ਼ੁਰੂਆਤ ਕਰੀਏ ਅੱਜ ਦੀ ਗੱਲਬਾਤ ਦੀ।
ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਗਿਆ। ਵੱਡੀ ਗਿਣਤੀ ਦੇ ਵਿੱਚ ਨਵੇਂ ਵਿਊਅਰਸ ਵੀ ਜੁੜੇ ਔਰ ਜਿਹੜੇ ਇੰਡੀਪੈਂਡੈਂਟ ਸੈਗਮੈਂਟ ਸੀ ਉਹਨਾਂ ਦੇ ਉੱਤੇ ਵੀ ਬਹੁਤ ਸਾਰੇ ਕਮੈਂਟ ਔਰ ਬਹੁਤ ਸਾਰੀ ਐਪਰੀਸ਼ੀਏਸ਼ਨ ਆਈ, ਕਿਉਂਕਿ ਜਦੋਂ ਕੋਈ ਨਿਊਜ਼ ਜਨਰੇਟ ਜਾਂ ਕ੍ਰੀਏਟ ਹੋ ਰਹੀ ਹੁੰਦੀ ਹੈ, ਜ਼ਾਹਰ ਹੈ ਕਿ ਮੋਦੀ ਦੀ ਅਮਰੀਕਾ ਵਿਜ਼ਿਟ ਜਿਸ ਕੰਟੈਕਸਟ ਹੋਈ, ਇਸ 1 ਸਾਲ 'ਚ ਇੰਡੀਆ ਦਾ ਇਮੇਜ ਐਜ਼ ਏ ਰੋਗ ਸਟੇਟ ਵੀ ਬਣਿਆ, ਸਿੱਖਾਂ ਨੂੰ ਐਜ਼ ਏ ਵਿਕਟਮ ਜਿਹੜਾ ਇੰਟਰਨੈਸ਼ਨਲ ਮੀਡੀਆ ਨੇ ਵੀ ਰੈਕਗਨਾਈਜ਼ ਕੀਤਾ, ਔਰ ਅਮਰੀਕਾ ਨੇ ਸਖਤ ਸਟੈਂਸ ਟਰਾਂਸਨੈਸ਼ਨਲ ਰਿਪਰੈਸ਼ਨ 'ਤੇ ਲੈਂਦਿਆਂ ਨਿਖਿਲ ਗੁਪਤਾ ਨੂੰ ਇਸ 1 ਸਾਲ ਦੇ ਅੰਦਰ ਕਿਉਂਕਿ ਜੂਨ ਮਹੀਨੇ ਨੂੰ ਯਾਦ ਕਰੀਏ ਕਿ ਜਦੋਂ ਮੋਦੀ ਇੱਥੇ 2023 ਦੇ ਵਿੱਚ ਆਉਂਦਾ ਅਤੇ ਉਦੋਂ ਇਹ ਸਾਰੀ ਕਹਾਣੀ ਜਿਹੜੀ ਅਮਰੀਕਾ ਦੇ ਵਿੱਚ, ਉਸ ਤੋਂ ਪਹਿਲਾਂ ਜਿਹੜਾ ਹੈ ਉਹ ਹਰਦੀਪ ਸਿੰਘ ਨਿੱਜਰ ਦਾ 18 ਜੂਨ ਨੂੰ ਮਰਡਰ ਹੋ ਚੁੱਕਾ ਸੀ, ਸਰੀ 15 ਜੂਨ ਨੂੰ ਅਵਤਾਰ ਸਿੰਘ ਖੰਡਾ ਦਾ ਹੋ ਚੁੱਕਾ ਸੀ। ਸੋ ਇਸ ਸਾਲ 'ਚ ਜਿਹੜਾ ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ, ਉਸ ਦੀ ਇੰਡਾਇਕਟਮੈਂਟ, ਅਰੇਨਮੈਂਟ ਔਰ ਅਗਲੇ ਮਹੀਨੇ ਉਸ ਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ। ਔਰ ਇਸ ਦੇ ਨਾਲ ਜਿਹੜੀਆਂ ਡਿਵੈਲਪਮੈਂਟਸ ਕੱਲ੍ਹ ਵੀ ਅਸੀਂ ਡਿਸਕਸ ਕੀਤਾ, ਅੱਜ ਵੀ, ਕਿਉਂਕਿ ਜਦੋਂ ਅਸੀਂ 3 ਡੇ ਵਿਜ਼ਿਟ ਦਾ ਰੈਪ ਅਪ ਕਹਿੰਦੇ ਹਾਂ ਤਾਂ ਮੈਂ ਇਸ ਮੁੱਦੇ ਦੇ ਉੱਤੇ ਕਾਫੀ ਡੀਟੇਲ ਦੇ ਵਿੱਚ ਭਾਰਤੀ ਮੀਡੀਆ ਨੂੰ ਪੂਰਾ ਛਾਣਿਆ ਕਿ ਭਾਈ ਉੱਥੇ ਕੀ ਕਹਿ ਰਹੇ ਨੇ, ਔਰ ਈਵਨ ਅਮਰੀਕਨ ਮੀਡੀਆ ਦੇ ਹਵਾਲੇ ਨਾਲ ਜਾਂ ਅਮਰੀਕਨ ਥਿੰਕ ਟੈਂਕਸ ਜਿਵੇਂ ਵਿਲਸਨ ਸੈਂਟਰ ਹੈ ਜਾਂ ਦੂਜਾ, ਉਹਨਾਂ ਦੀ ਇਹਦੇ 'ਤੇ ਕੀ ਟੇਕ ਹੈ। ਜਿਹੜੇ ਭਾਰਤ ਦੇ ਸਾਬਕਾ ਜਿਹੜੇ ਐਡਵਾਈਜ਼ਰ ਰਹੇ, ਉਹ ਭਾਵੇਂ ਮਨਮੋਹਨ ਸਿੰਘ ਸਰਕਾਰ 'ਚ ਸੀ ਜਾਂ ਕਪਿਲ ਸਿੱਬਲ ਵਰਗਾ ਜਿਹੜਾ ਹਾਈ ਕਮਿਸ਼ਨਰ ਰਿਹਾ, ਉਹ ਕਿਵੇਂ ਦੇਖਦੇ ਨੇ ਸਿਰਫ ਰੂਲਿੰਗ ਪਾਰਟੀ, ਕਿਉਂਕਿ ਬੀਜੇਪੀ ਦਾ ਸਾਰਾ ਮੀਡੀਆ ਦਾ ਜਿਹੜਾ ਜੋ ਨਾਲ ਵੀ ਲਿਆ ਹੈ, ਉਹ ਤਾਂ ਇਸ ਕੰਮ 'ਤੇ ਲੱਗਾ ਜੀ। ਬੋਸਟਨ ਤੋਂ ਇੱਕ ਮਾਈ ਆਈ, ਉਹ ਮਿਲੀ ਮੋਦੀ ਨੂੰ ਦੇਖ ਕੇ ਉਹ ਚੀਕਾਂ ਮਾਰਨ ਲੱਗ ਗਈ ਕਿ ਮੇਰੀ ਜ਼ਿੰਦਗੀ ਦੀ ਖਾਹਿਸ਼ ਪੂਰੀ ਹੋ ਗਈ, ਔਰ ਉਹ ਤਾਂ ਮੋਦੀ ਨੂੰ ਜਿਹੜਾ ਉਹ ਬੜਾ ਵੱਡਾ ਸੈਂਟਾ ਕਲੌਜ਼ ਬਣਾ ਕੇ ਪੇਸ਼ ਕਰਦੇ ਨੇ ਕਿ ਵੀ ਉਸ ਦੇ ਸਾਹਮਣੇ ਸਭ ਕੁਝ ਦੂਜਾ ਹੈ। ਦੂਸਰੇ ਪਾਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਰਵੀਸ਼ ਕੁਮਾਰ ਵਰਗਾ ਪੱਤਰਕਾਰ, ਜਿਸ ਨੂੰ ਜਦੋਂ ਅਡਾਨੀ ਨੇ NDTV ਬਾਏ ਕੀਤਾ ਤਾਂ ਉਹਨੂੰ ਕੱਢਿਆ ਗਿਆ, ਜਿਹਦੇ ਆਪਣੇ ਮਿਲੀਅਨਸ ਆਫ ਵਿਊਅਰਸ ਨੇ, ਉਹਨੇ ਅੱਜ ਪੂਰੀ ਸਟੋਰੀ ਜਿਹੜੀ ਹੈ 23-24 ਮਿੰਟ ਦੀ ਸੀ ਕਿ ਜਿਹੜੀ ਮੋਦੀ ਦੇ ਸਾਰੇ ਹੀ ਫੋਰਨ ਮੁਲਕਾਂ ਦੇ ਵਿਜ਼ਿਟ ਨੇ, ਦੌਰੇ ਨੇ, ਉਹਨਾਂ ਦਾ ਅਡਾਨੀ ਕਨੈਕਸ਼ਨ ਕੀ ਹੈ, ਕਿ ਕਿਵੇਂ ਉਹ ਗਿਆ। ਇਨਫੈਕਟ ਕੋਈ ਭਾਰਤ ਜਾਂ ਦੂਜੇ ਇਸ਼ੂਜ਼ ਲਈ ਨਹੀਂ, ਉਸ ਤੋਂ ਕੁਛ ਮਹੀਨੇ ਬਾਅਦ ਹੀ ਜਿਹੜੇ ਨੇ ਨਵੇਂ ਐਗਰੀਮੈਂਟ ਸਾਈਨ ਹੁੰਦੇ ਨੇ, ਔਰ ਉਹਦੇ ਥੱਲੇ ਹੀ ਜਿਹੜਾ ਅਡਾਨੀ ਆ ਉਹ ਇਜ਼ਰਾਈਲ ਦੀ ਪੋਰਟ ਡੀਲ 'ਚ ਵੀ ਵੜਿਆ, ਕੀਨੀਆ 'ਚ ਵੀ ਵੜਿਆ, ਤਨਜ਼ਾਨੀਆ 'ਚ ਵੀ ਵੜਿਆ, ਔਰ ਉਹਦੇ 'ਚ ਈਵਨ ਇਹ ਵੀ ਸੀ ਕਿ ਸ੍ਰੀਲੰਕਾ ਔਰ ਬੰਗਲਾਦੇਸ਼ ਦੇ ਨਾਲ ਜਿਹੜੇ ਸਬੰਧ ਖਰਾਬ ਹੋਏ, ਉਹਦੇ 'ਚ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਜਿਹੜਾ ਅਡਾਨੀ ਦੇ ਨਾਲ ਡੀਲ ਬਣਾਈ। ਇਸੇ ਲਈ ਸ੍ਰੀਲੰਕਾ ਗਵਰਨਮੈਂਟ ਨੇ ਵੀ ਉਹਨੂੰ ਰੀਵਿਜ਼ਿਟ ਕਰਨ ਲਈ ਕਿਹਾ, ਅਤੇ ਝਾਰਖੰਡ ਤੋਂ ਜਿਹੜਾ ਪਾਵਰ ਪੁਆਇੰਟ ਦੇ ਥੱਲੇ ਬਿਜਲੀ ਬੰਗਲਾਦੇਸ਼ ਨੂੰ ਜਾਣੀ ਸੀ, ਉਹਨਾਂ ਨੇ ਵੀ ਇਸ ਦੇ ਉੱਤੇ ਕਿਹਾ ਕਿ ਜੀ ਅਸੀਂ ਇਹ ਸਾਰੇ ਨੂੰ ਦੁਬਾਰਾ ਓਪਨ ਕਰਾਂਗੇ। ਇਸੇ ਤਰ੍ਹਾਂ ਈਵਨ ਜਿਹੜਾ ਮਲੇਸ਼ੀਆ ਦੇ ਹਵਾਲੇ ਨਾਲ ਵੀ ਆਇਆ ਕਿ ਭਾਈ ਉੱਥੇ ਕਿਵੇਂ ਕੀਤਾ ਗਿਆ। ਸੋ ਇਹ ਆਸਪੈਕਟ ਆਪਣੀ ਥਾਂ 'ਤੇ ਹੈ, ਉਹਨੂੰ ਵੀ ਅਸੀਂ ਜਿਹੜਾ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਾਰੇ ਪਾਰਟ 'ਚ ਕੀ ਚੱਲ ਰਿਹਾ ਸੀ ਬਿਹਾਈਂਡ ਸਿੱਖ ਇਸ਼ੂ, ਕਿੰਨਾ ਕੁ ਪਾਵਰਫੁਲ ਹੋ ਕੇ ਇਸ ਸਾਰੀ ਮੋਦੀ ਦੀ ਵਿਜ਼ਿਟ ਦੇ ਉੱਤੇ ਹੀ ਨਹੀਂ ਛਾਇਆ ਰਿਹਾ। ਉਸ ਨੇ ਕਿਵੇਂ ਈਵਨ ਅਜੀਤ ਡੋਵਾਲ ਵਰਗਾ ਬੰਦਾ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਤੌਰ 'ਤੇ, ਕਿਉਂਕਿ ਇਹ ਈਵਨ ਜਿਹੜੇ ਉਹਨਾਂ ਦੇ ਪ੍ਰੋਮੀਨੈਂਟ ਇੱਕ ਦੋ ਪਾਰਸ਼ਲੀ ਨਿਊਟਰਲ ਨੇ, ਉਹਨਾਂ ਨੇ ਵੀ ਕਿਹਾ ਵੀ ਇਹ ਐਸਾ ਕੀ ਹੋਇਆ। ਉਹਨਾਂ ਨੇ ਪਿਕਚਰ ਦਿੱਤੀ, ਇੱਕ ਪਾਸੇ ਅਮਰੀਕਨ ਪ੍ਰੈਜ਼ੀਡੈਂਟ ਬਾਈਡਨ ਨੇ, ਉਹਨਾਂ ਦੇ ਨਾਲ ਉਹਨਾਂ ਦੇ ਫੋਰਨ ਮਿਨਿਸਟਰ ਜਿਹੜੇ ਨੇ ਮਿਸਟਰ ਐਂਟਨੀ ਬਲਿੰਕਨ ਨੇ, ਉਹਨਾਂ ਦੇ ਨਾਲ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਾਨ ਹੈ, ਔਰ ਮਿਸਟਰ ਗ੍ਰੇਸੀ ਐਂਬੈਸਡਰ ਹੈ ਜਿਹੜਾ ਅਮਰੀਕਾ ਦਾ। ਪਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਜੀ ਇੱਧਰ ਐਸ ਜੈ ਸ਼ੰਕਰ ਹੈ ਨਾਲ ਐਜ਼ ਏ ਫੋਰਨ ਮਿਨਿਸਟਰ, ਉਹ ਮਿਸ਼ਰੀ ਜਿਹੜਾ ਫੋਰਨ ਸੈਕਟਰੀ ਆ ਉਹ ਹੈ, ਔਰ ਜਿਹੜਾ ਕਵਾਤੜਾ ਨਵਾਂ ਐਂਬੈਸਡਰ ਲਾਇਆ, ਉਹਨੇ ਕਿਹਾ ਇਹ ਪਹਿਲੀ ਵਾਰ ਸ਼ਾਇਦ ਕਿਤੇ ਹਿਸਟਰੀ 'ਚ ਹੋਇਆ ਕਿ ਵੀ ਜਿੱਥੇ ਪ੍ਰਾਈਮ ਮਿਨਿਸਟਰ ਗਿਆ ਉੱਥੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਹੀਂ ਗਿਆ। ਸੋ ਇਹਨੂੰ ਲੈ ਕੇ ਵੀ ਜਿਹੜੇ ਨੇ ਉਹ ਕੁਛ ਨੇ ਤਾਂ ਪਹਿਲਾਂ ਇਹਨਾਂ ਨੂੰ ਸ਼ਗੂਫਾ ਹੀ ਕਿਹਾ, ਔਰ ਇਸ ਦੇ ਉੱਤੇ ਕਿਹਾ ਕਿ ਜੀ ਇਹ ਐਵੇਂ ਜਿਹੜੀ ਹੈ ਉਹ ਖੰਭਾਂ ਦੀਆਂ ਡਾਰਾਂ ਬਣਾਉਣ ਦੀ ਕੋਸ਼ਿਸ਼ ਹੈ। ਪਰ ਹੁਣ ਬਹੁਤ ਸਾਰਾ ਕੁਛ ਇਸ ਨੂੰ ਜਿਹੜਾ ਇਸ ਦੀ ਪਿਛੋਕੜ ਨੂੰ ਸਮਝਣ ਦੇ ਲਈ ਵੀ ਉਹ ਕਰ ਰਹੇ ਨੇ ਕਿ ਭਾਈ ਅਜੀਤ ਡੋਵਾਲ ਕਿਉਂ ਨਹੀਂ ਆਇਆ, ਉਹਦੇ 'ਤੇ ਵੀ ਅਸੀਂ ਗੱਲ ਕਰਾਂਗੇ। ਪਰ ਪਹਿਲਾਂ ਅੱਜ ਫਾਰਮਲੀ UN ਜਨਰਲ ਅਸੈਂਬਲੀ ਜਿਹਦੇ 193 ਦੇਸ਼ ਮੈਂਬਰ ਨੇ, ਉਹਦਾ ਫਾਰਮਲ ਸੈਸ਼ਨ ਸ਼ੁਰੂ ਹੋਇਆ। ਔਰ ਜਿਵੇਂ ਮੈਂ ਕੱਲ੍ਹ ਵੀ ਮੈਂਸ਼ਨ ਕੀਤਾ ਸੀ ਕਿ ਅਮਰੀਕਨ ਪ੍ਰੈਜ਼ੀਡੈਂਟ ਔਰ UN ਸੈਕਟਰੀ ਜਨਰਲ
ਉਹ ਪਹਿਲਾਂ ਐਡਰੈਸ ਕਰਦੇ ਨੇ ਇਸ ਸੈਸ਼ਨ ਨੂੰ। ਉਸ ਤੋਂ ਬਾਅਦ ਫਿਰ ਜਿੰਨੇ ਮੁਲਕ ਮੈਂਬਰ ਨੇ ਉਹ ABC ਦੇ ਲਿਹਾਜ਼ ਨਾਲ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਜੀ। ਔਰ ਭਾਰਤ ਵੱਲੋਂ ਜਿਹੜੀ ਭਾਰਤ ਦੀ ਵਾਰੀ 28 ਤਰੀਕ ਦੀ ਹੈ ਸ਼ਾਮ ਨੂੰ 5 ਵਜੇ ਦੇ ਕਰੀਬ। ਹਾਲਾਂ ਵੀਕਐਂਡ ਹੈ ਲੇਕਿਨ ਇਹ ਜਿਹੜੀ ਜਨਰਲ ਅਸੈਂਬਲੀ ਦੀ ਕਾਰਵਾਈ ਹੁੰਦੀ ਹੈ ਵੀਕਐਂਡ ਵੀ ਚੱਲਦੀ ਹੈ। ਐਸ ਜੈ ਸ਼ੰਕਰ ਨੇ ਐਡਰੈਸ ਕਰਨਾ ਔਰ ਉਸ ਮੌਕੇ ਪ੍ਰੋਟੈਸਟ ਦੀ ਪਲੈਨਿੰਗ ਵੀ ਹੈ। ਲੇਕਿਨ ਮੈਂ ਡਿਟੇਲ ਤਾਂ ਨਹੀਂ ਜਾਵਾਂਗਾ ਕਿਉਂਕਿ ਜੋ ਬਾਈਡਨ ਨੇ ਇਹ ਕਹੋ ਕਿ ਵੀ ਉਹਦੀ 4 ਸਾਲ ਉਹਨੂੰ ਪ੍ਰੈਜ਼ੀਡੈਂਟ ਬਣਿਆ ਨੂੰ ਹੋ ਗਏ ਨੇ ਤੇ ਉਹਦਾ ਲਾਸਟ ਐਡਰੈਸ ਹੈ। ਔਰ ਈਵਨ ਕੁਆਡ ਦੇ ਮਾਮਲੇ 'ਚ ਵੀ ਮੈਨੂੰ ਇੱਕ ਬੜੀ ਚੰਗੀ ਟਿੱਪਣੀ ਲੱਗੀ ਅਮਰੀਕਨ ਮੀਡੀਆ ਦੀ। ਉਹਨੇ ਕਿਹਾ ਕਿ ਵੀ ਇਟ ਵਾਜ਼ ਕੁਆਡ ਮੀਟ ਦੇਅਰ ਹੈਜ਼ ਨਥਿੰਗ ਟੂ ਡੂ ਵਿਦ ਐਨੀਥਿੰਗ ਵਟ ਵਾਜ਼ ਗੇਨਡ ਔਰ ਲੋਸਟ, ਇਟ ਵਾਜ਼ ਏ ਫੇਅਰਵੈਲ ਮੀਟਿੰਗ ਆਫ ਬਾਈਡਨ ਐਂਡ ਜੈਪਨੀਜ਼ ਪ੍ਰਾਈਮ ਮਿਨਿਸਟਰ, ਕਿਉਂਕਿ ਉਹ ਵੀ ਜਾ ਰਿਹਾ, ਉਹਨੂੰ ਵੀ 1 ਮਹੀਨੇ ਤੋਂ ਘੱਟ ਰਹਿ ਗਿਆ ਤੇ ਆਸਟ੍ਰੇਲੀਆ ਵਾਲਾ ਵੈਸੇ ਹੀ ਜਿਹੜਾ ਇਹਨਾਂ ਦੀ ਪਾਰਟੀ ਲੇਬਰ ਪਾਰਟੀ ਜਿਹੜੀ ਹੈ ਉਹ ਲੂਜ਼ਰ ਬਣ ਕੇ ਉੱਭਰ ਰਹੀ ਹੈ। ਸੋ ਲੈ ਦੇ ਕੇ ਮੋਦੀ ਰਿਹਾ, ਮੋਦੀ ਆਲਰੇਡੀ ਮਾਈਨੋਰਟੀ ਗਵਰਨਮੈਂਟ ਨੂੰ ਹੈਡ ਕਰ ਰਿਹਾ ਉੱਥੇ ਔਰ ਉਸ ਬਾਰੇ ਵੀ ਈਵਨ ਅੱਜ ਉਹਨਾਂ ਦੇ ਪ੍ਰੋਮੀਨੈਂਟ ਜਿਹੜੇ ਕਦੇ ਸਾਥੀ ਰਹੇ ਸਤਪਾਲ ਮਲਕ ਜੰਮੂ ਕਸ਼ਮੀਰ ਦਾ ਗਵਰਨਰ ਕਹਿ ਰਿਹਾ ਸੀ ਵੀ ਇਹ ਜੋ ਹੀ ਮਹਾਰਾਸ਼ਟਰ ਹਰਿਆਣਾ ਦੂਜਿਆਂ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ ਜਿਹਦੇ 'ਚ ਬੜੀ ਬੁਰੀ ਤਰ੍ਹਾਂ ਪਿੱਟਣਗੇ ਔਰ ਉਸ ਤੋਂ ਬਾਅਦ ਮੋਦੀ ਵੀ ਚੱਲਦਾ ਹੋਏਗਾ। ਸੋ ਉਸ 'ਚੋਂ ਬਹੁਤ ਕੁਛ ਕੱਢਣਾ ਉਸ ਕੁਆਡ 'ਚੋਂ ਔਰ ਦੂਜੇ ਉਹ ਤਾਂ ਕੁਛ ਵੀ ਨਹੀਂ ਸੀ ਸਾਹਮਣੇ। ਔਰ ਈਵਨ ਜਿਹੜਾ ਫਨੀ ਗੱਲ ਇਹ ਹੈ ਵੀ ਕੁਆਡ ਦੇ ਮੁਲਕ ਇਹ ਕਰ ਰਹੇ ਨੇ ਜੀ ਕਿ ਕੈਂਸਰ ਦੇ ਉੱਤੇ ਰਿਸਰਚ ਤਾਂ ਦੂਜਾ ਬਈ ਕੁਆਡ ਦਾ ਕੈਂਸਰ ਨਾਲ ਕੀ ਕੰਮ ਹੈ, ਕਿਉਂਕਿ ਇਕੱਲਾ ਇਹ ਨਹੀਂ ਹੈ ਕਿ ਐਜ਼ ਏ ਮਿਲਟਰੀ ਅਲਾਇੰਸ ਕੁਆਡ ਫੇਲ ਹੋਇਆ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਕੋਵਿਡ-19 ਦੀ ਸ਼ੁਰੂਆਤ ਹੋਈ ਤੇ ਇੱਕ ਜਿਹੜਾ ਪ੍ਰੋਜੈਕਟ ਐਲਾਨਿਆ ਸੀ ਕੋਵਿਡ ਨੇ ਕਿ ਜੀ ਅਸੀਂ ਇਸ ਦੀ ਜਿਹੜੀ ਹੈ ਉਹ ਵੈਕਸੀਨੇਸ਼ਨ ਬਣਾਵਾਂਗੇ ਕੁਆਡ, ਉਹ ਬਿਲਕੁਲ ਟੋਟਲੀ ਕਲੈਪਸ ਹੋਇਆ। ਹਾਲਾਂਕਿ ਇਹ ਕ੍ਰੈਡਿਟ ਪ੍ਰੈਜ਼ੀਡੈਂਟ ਟਰੰਪ ਨੂੰ ਜਾਂਦਾ ਹੈ ਕਿ ਉਹਨੇ ਬਿਲੀਅਨਸ ਆਫ ਡਾਲਰਸ ਥਰੋ ਕੀਤੇ ਔਰ ਜਿਹੜੀ ਆ ਉਸ ਦੀ ਵੈਕਸੀਨੇਸ਼ਨ ਰਿਕਾਰਡ ਟਾਈਮ ਦੇ ਵਿੱਚ ਤਿਆਰ ਹੋਈ। ਸੋ ਹੁਣ ਜਿਹੜੀ ਉਹ ਵੈਕਸੀਨੇਸ਼ਨ ਤਾਂ ਉਹਨਾਂ ਨੇ ਕੀ ਬਣਾਉਣੀ ਸੀ, ਹੁਣ ਉਹ ਕੈਂਸਰ ਦੀ ਟ੍ਰੀਟਮੈਂਟ ਦੀ ਗੱਲ ਕਰਨ ਲੱਗ ਗਏ ਨੇ। ਸੋ ਮਤਲਬ ਇਹ ਹੈ ਕਿ ਵੀ ਕੁਆਡ ਦਾ ਆਲਰੇਡੀ ਭੋਗ ਪੈ ਚੁੱਕਾ ਤੇ ਬਹੁਤਿਆਂ ਨੇ ਕਿ ਹਾਲਾਂਕਿ ਨੈਕਸਟ ਈਅਰ ਦੀ ਪ੍ਰੈਜ਼ੀਡੈਂਸੀ ਜਿਹੜੀ ਹੈ ਕੁਆਡ ਦੀ ਉਹ ਭਾਰਤ ਦੇ ਕੋਲ ਹੈ, ਪਰ ਇਹ ਸਾਰੇ ਜਿਹੜੇ ਇਹਨਾਂ ਦੇ ਬਾਬੇ ਇਕੱਠੇ ਹੋਏ ਇਹਨਾਂ 'ਚੋਂ ਕਿਸੇ ਦੇ ਵੀ ਪੱਲੇ ਜਿਹੜਾ ਕੁਛ ਨਹੀਂ ਹੈ ਕਿਉਂਕਿ ਸ਼ੋਅ ਕਰਨ ਲਈ ਕੁਛ ਨਹੀਂ ਸੀ। ਸੋ ਅਸੀਂ ਹੁਣ ਅੱਜ ਜਿਹੜੀ ਦੋਨਾਂ ਦੀ ਤਕਰੀਰ ਹੈ ਬਾਈਡਨ ਦੀ ਵੀ ਔਰ ਉਸ ਦੇ ਉੱਤੇ UN ਸੈਕਟਰੀ ਜਨਰਲ ਦੀ ਵੀ, ਉਹਨਾਂ 'ਚੋਂ ਮੈਂ ਸਿਰਫ ਹੈਡਲਾਈਨ 'ਚ ਹੀ ਉਹਨਾਂ ਨੇ ਜਿਹੜੇ ਲਫ਼ਜ਼ ਉਹਨਾਂ ਦੀਆਂ ਤਕਰੀਰਾਂ ਦੇ ਮੀਡੀਆ ਨੇ ਪਿਕ ਕੀਤੇ ਨੇ ਉਹਦੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਮੈਂ ਹਾਲਾਂ ਇੱਕ ਵੀਰ ਨੇ ਕਿਹਾ ਕਿ ਜੀ ਤੁਸੀਂ ਤਾਂ ਸਰਾਧ ਕਹਿ ਦਿੱਤਾ ਵੀ ਜਿਵੇਂ ਸਤੰਬਰ ਮਹੀਨੇ ਸਰਾਧ ਹੁੰਦੇ ਨੇ ਐਵੇਂ ਇਹਨਾਂ ਦਾ ਰਿਚੁਅਲ ਹੈ। ਮੈਂ ਕਿਹਾ ਕਿ ਵੀ ਇਸ ਬੈਕਡ੍ਰੌਪ 'ਚ ਇਹ 193 ਮੁਲਕ ਮਿਲ ਰਹੇ ਨੇ ਕਿ ਗਜ਼ਾ ਦੇ ਵਿੱਚ ਕੀ ਹੋ ਰਿਹਾ। ਯੂਨਾਈਟਿਡ ਨੇਸ਼ਨਸ ਜੇ ਸੱਚਮੁੱਚ ਸਪਾਈਨਲੈਸ ਗਟਲੈਸ ਔਰ ਟੁੱਥਲੈਸ ਨਾ ਹੁੰਦੀ ਤੇ ਇਹ ਇਕੱਲਾ ਇਹੀ ਨਹੀਂ ਕਿ ਵੀ ਉੱਥੇ ਜੈਨੋਸਾਈਡ ਵੈਸਟ ਬੈਂਕ ਜਾਂ ਗਜ਼ਾ 'ਚ ਕੀਤਾ, ਲੈਬਨਾਨ 'ਚ ਕੀ ਹੋ ਰਿਹਾ। ਰੋਜ਼ਾਨਾ ਇੰਨੇ ਬੱਚੇ ਈਵਨ ਜਿਹੜੀਆਂ UN ਦੀਆਂ ਆਪਣੀਆਂ ਸ਼ੈਲਟਰਸ ਨੇ ਜਿੱਥੇ ਉਹਨਾਂ ਨੇ ਰਿਫਿਊਜੀਜ਼ ਨੂੰ ਰੱਖਿਆ ਹੋਇਆ ਉਹ ਬੰਬਾਰਡ ਹੋ ਰਹੀਆਂ ਜੀ। ਔਰ ਯੂਕਰੇਨ ਜੇ ਸੋਵਰਨਿਟੀ UN ਦਾ ਤਾਂ ਇਹੀ ਸੀ ਕਿ UN ਮੈਂਬਰ ਜਿਹੜੇ ਨੇ ਉਹ ਸੋਵਰਨ ਇੰਡੀਪੈਂਡੈਂਟ ਮੁਲਕ ਨੇ ਔਰ ਸੋਵਰਨਿਟੀ ਕਿਸੇ ਦੀ ਉੱਤੇ ਅਟੈਕ ਕਰਨਾ ਜਿਹੜਾ ਉਹ ਵਾਇਓਲੇਸ਼ਨ ਹੈ ਇੰਟਰਨੈਸ਼ਨਲ ਲਾਅ ਦੀ ਵੀ UN ਚਾਰਟਰ ਦੀ ਵੀ। ਪਰ ਉਹ ਵਾਇਓਲੇਸ਼ਨਸ ਅਮਰੀਕਾ ਨੇ ਖੁਦ ਕੀਤੀ ਜਦੋਂ ਇਰਾਕ ਦੇ ਉੱਤੇ 2003 ਦੇ ਵਿੱਚ ਹਮਲਾ ਕੀਤਾ ਤੇ ਉਹਨੂੰ ਜਸਟੀਫਾਈ ਕਰਨ ਲਈ ਪ੍ਰੀਐਂਪਟ ਸਟ੍ਰਾਈਕ ਕਿ ਜੀ ਇਹਨਾਂ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ, ਜੇ ਅਸੀਂ ਨਾ ਹਾਲਾਂ ਉਹ ਹੈ ਨਹੀਂ ਸੀ ਝੂਠ ਸੀ। ਸੋ ਉਹਦੇ ਥੱਲੇ ਉਹਨਾਂ ਨੇ ਜਸਟੀਫਾਈ ਕਰਤਾ ਕਿਸੇ ਦੀ ਸੋਵਰਨਿਟੀ ਵਾਇਲੇਟ ਕਰਨਾ। ਔਰ ਇੱਧਰ ਅਸੀਂ ਦੇਖਦੇ ਹਾਂ ਕਿ ਰਸ਼ੀਆ ਨੇ ਇੱਕ ਪ੍ਰੋਪਰ ਜਿਹੜਾ ਮੁਲਕ ਬਣਿਆ ਯੂਕਰੇਨ ਉਸ ਦੇ ਉੱਤੇ ਉਸ ਤੋਂ ਪਹਿਲਾਂ ਉਹਨਾਂ ਨੇ ਕ੍ਰਾਈਮੀਆ ਦੇ ਵਿੱਚ 2017 'ਚ ਕੀ ਕੀਤਾ। ਸੋ ਇਸ ਕੰਟੈਕਸਟ ਦੇ ਵਿੱਚ ਦੋਨੋਂ ਹੀ ਬਾਈਡਨ ਔਰ ਸੈਕਟਰੀ ਜਨਰਲ ਦੀਆਂ ਸਪੀਚਸ ਦਾ ਇੱਕ ਵਰਡ ਜਿਹੜਾ ਹੈਡਲਾਈਨ 'ਚ ਹੈ ਉਹ ਆਪਣੇ ਆਪ 'ਚ ਦੱਸਦਾ ਹੈ ਵੀ ਅੱਜ ਦੁਨੀਆ ਕਿਸ ਮੁਕਾਮ ਤੇ ਖੜੀ ਹੈ। UN ਸੈਕਟਰੀ ਜਨਰਲ ਨੇ ਕਿਹਾ ਯੂਨਾਈਟਿਡ ਨੇਸ਼ਨ ਚੀਫ ਕਾਲਸ ਗਲੋਬਲ ਸਿਚੁਏਸ਼ਨ ਅਨਸਸਟੇਨੇਬਲ ਐਜ਼ ਐਨੂਅਲ ਮੀਟਿੰਗ ਆਫ ਲੀਡਰਸ ਓਪਨਸ। ਅਨਸਸਟੇਨੇਬਲ ਜਦੋਂ ਤੁਸੀਂ ਉਸ ਦਾ ਠੀਕ ਪੰਜਾਬੀ ਲਫ਼ਜ਼ ਦੇਖੋਗੇ ਤੇ ਅਸਥਿਰ, ਕਿ ਅੱਜ ਦੁਨੀਆ ਬਿਲਕੁਲ ਅਸਥਿਰਤਾ ਦੇ ਮੁਹਾਨੇ ਤੇ ਖੜੀ ਹੈ। ਮਤਲਬ ਇਹ ਹੈ
ਕਿ ਕੋਈ ਵੀ ਚੀਜ਼ ਜਿਹੜੀ ਹੈ ਕਿਸੇ ਪਾਸੇ ਜਾ ਸਕਦੀ ਹੈ ਗੱਲ। ਜੀ। ਔਰ ਬਾਈਡਨ ਨੇ ਇਸ ਦੇ ਲਈ ਲਫ਼ਜ਼ ਇਨਫਲੈਕਸ਼ਨ ਪੁਆਇੰਟ ਕਿਹਾ। ਇਨਫਲੈਕਸ਼ਨ ਜਦੋਂ ਤੁਸੀਂ ਡਿਕਸ਼ਨਰੀ ਮਤਲਬ ਦੇਖੋਗੇ ਤਾਂ ਮੋੜ ਹੈ। ਹੁਣ ਇਹ ਹੈ, ਇਨ ਫਾਈਨਲ ਐਡਰੈਸ ਐਟ UN ਅਸੈਂਬਲੀ ਜੋ ਬਾਈਡਨ ਸੇਜ਼ ਵਰਲਡ ਇਜ਼ ਐਟ ਇਨਫਲੈਕਸ਼ਨ ਪੁਆਇੰਟ, ਕਿ ਕਿਸੇ ਪਾਸੇ ਵੀ ਮੋੜ ਹੋ ਮੁਕੰਮਲ ਬਰਬਾਦੀ ਦਾ ਵੀ ਸੁਧਾਰ ਦਾ ਤਾਂ ਉਹਦੇ 'ਚ ਮੈਨੂੰ ਨਜ਼ਰ ਨਹੀਂ ਆਇਆ ਕਿ ਵੀ, ਕਿਉਂਕਿ ਜਿਨ੍ਹਾਂ ਤਾਕਤਾਂ ਨੇ ਐਸਰਟ ਕਰਨਾ ਹੈ। ਹੁਣ ਜੇ ਕੁਆਡ ਦੀ ਮੀਟਿੰਗ 'ਚ ਵੈਸਟ ਬੈਂਕ ਔਰ ਗਜ਼ਾ ਜਾਂ ਫਲਸਤੀਨੀ ਇਜ਼ਰਾਈਲ ਇਸ਼ੂ ਤੇ ਆਇਆ ਤੇ ਉਸ ਸਟੇਟਮੈਂਟ 'ਚ ਕਿਹਾ ਗਿਆ ਕਿ ਜੀ 2 ਸਟੇਟ ਦਾ ਜਿਹੜਾ ਉਹ ਹੋਣਾ ਚਾਹੀਦਾ। ਕਿਹਨੇ ਬਣਾਉਣੀ ਹੈ ਸਟੇਟ? ਕੌਣ ਰੋਕ ਰਿਹਾ ਕਿ ਵੀ ਤੁਸੀਂ ਫਲਸਤੀਨੀਆਂ, ਤੁਸੀਂ ਤਾਂ ਉਹਨਾਂ ਦਾ ਕੱਲਾ ਜੈਨੋਸਾਈਡ ਹੀ ਨਹੀਂ ਕਰ ਰਹੇ, ਤੁਸੀਂ ਤਾਂ ਉਹਨਾਂ ਦੇ ਉਹ ਸਾਰਾ ਕੁਝ ਉਜਾੜ ਕੇ ਉਹਨਾਂ ਨੂੰ ਸੁੱਟ ਰਹੇ ਹੋ, ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਰਹੇ ਹੋ। ਔਰ ਇਹ ਗੱਲ ਕੱਲੀ ਫਿਰ ਜਦੋਂ ਇਲੈਕਸ਼ਨ ਮੁੱਦੇ ਆਉਂਦੇ ਨੇ, ਯੂਰਪ ਹੋਏ, ਹੁਣ ਅਮਰੀਕਾ 'ਚ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਸਭ ਤੋਂ ਵੱਡਾ ਮੁੱਦਾ ਖੜਾ ਕੀਤਾ ਹੋਇਆ ਹੈ ਇਲੀਗਲ ਇਮੀਗ੍ਰੇਸ਼ਨ। ਹੁਣ ਜਿਹੜੇ ਲੈਬਨਾਨ 'ਚੋਂ ਅੱਜ ਦੀਆਂ ਤੁਸੀਂ ਖਬਰਾਂ ਦੇਖੋ, ਕਿਵੇਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਦੌੜ ਰਹੇ ਨੇ। ਹੁਣ ਅਨਸਟੇਬਿਲਿਟੀ ਤੁਸੀਂ ਪੈਦਾ ਕਰ ਰਹੇ ਹੋ, ਉਹ ਅਫਰੀਕਾ ਦੇ ਕਿਸੇ ਖਿੱਤੇ 'ਚ ਕਰੋ ਜਾਂ ਏਸ਼ੀਆ ਦੇ ਕਿਸੇ ਖਿੱਤੇ 'ਚ ਕਰੋ, ਉਹ ਲੋਕ ਕਿੱਧਰ ਜਾਣਗੇ ਦੌੜ ਕੇ? ਉਹਨਾਂ ਨੂੰ ਜੇ ਮਿਲੇਗਾ, ਜਿੱਥੇ ਵੀ ਉਹਨਾਂ ਨੂੰ ਪਨਾਹ ਮਿਲੇਗੀ, ਉਹ ਯੂਰਪ ਤੁਹਾਡੇ ਨੇੜੇ ਹੈ। ਸੋ ਪਹਿਲਾਂ ਤੁਸੀਂ ਉਹਨਾਂ ਨੂੰ ਘਰੋਂ ਬੇਘਰ ਕਰ ਦਿਓ, ਫਿਰ ਤੁਸੀਂ ਉਹਨਾਂ ਦੇ ਉੱਤੇ ਦੋਸ਼ ਮੜਦੇ ਹੋ ਕਿ ਜੀ ਇਹ ਇਲੀਗਲੀ ਤੇ ਦੂਜੇ ਤੀਜੇ ਇੱਥੇ ਆ ਰਹੇ ਨੇ, ਫਿਰ ਉਹਨਾਂ ਦੇ ਖਿਲਾਫ ਹਿੰਸਾ ਉਹਨਾਂ ਮੁਲਕਾਂ 'ਚ ਕਰਦੇ ਹੋ ਔਰ ਉਹਨਾਂ ਨੂੰ ਜਿਹੜਾ ਹੈ ਉਹ ਲਾਈਕ ਐਨੀਮਲ ਸਟਰੀਟ ਕਰਦੇ ਹੋ। ਸੋ ਕੁੱਲ ਮਿਲਾ ਕੇ ਹਾਲਾਂ ਅਸੀਂ ਇਹ ਸਮਝਦੇ ਹਾਂ ਵੀ ਇਨ ਦਾ ਐਂਡ ਆਫ ਦਾ ਡੇ, ਸੈਕੰਡ ਵਰਲਡ ਵਾਰ ਤੋਂ ਬਾਅਦ 50 ਮੁਲਕਾਂ ਨੇ ਮਿਲ ਕੇ ਸੈਨ ਫਰਾਂਸਿਸਕੋ ਦੇ ਵਿੱਚ ਇਕੱਠ ਕਰਕੇ, ਕਿਉਂਕਿ ਪਹਿਲਾਂ ਲੀਗ ਆਫ ਨੇਸ਼ਨ ਸੀ ਜਿਹੜੀ ਫੇਲ ਹੋਈ ਔਰ ਯੂਨਾਈਟਿਡ ਨੇਸ਼ਨਸ ਦੇ ਥੱਲੇ ਇਹ ਨਵੀਂ ਬਾਡੀ ਬਣੀ। ਅੱਜ 50 ਤੋਂ ਇਹਨਾਂ ਮੁਲਕਾਂ ਦੀ ਗਿਣਤੀ 193 ਪਹੁੰਚ ਗਈ ਹੈ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਕੋਈ ਵੀ ਇਸ 'ਚੋਂ ਸਾਨੂੰ ਕਿ ਭਾਈ ਇਹ ਸਾਰਾ, ਔਰ ਇਹ ਐਂ ਲੱਗਦਾ ਕਿ ਸਭ ਕੁਛ ਇਵੇਂ ਕਿਸੇ ਧਾਗੇ ਦੇ ਨਾਲ ਬੰਨਿਆ ਹੋਇਆ, ਉਹ ਧਾਗਾ ਟੁੱਟ ਸਕਦਾ ਹੈ, ਕੁਛ ਵੀ ਹੋ ਸਕਦਾ ਕਿਸੇ ਵੇਲੇ ਵੀ। ਸੋ ਇਸ ਪਾਰਟ ਨੂੰ ਤਾਂ ਅਸੀਂ ਇਵੇਂ ਹੀ ਦੇਖਦੇ ਹਾਂ। ਬਾਕੀ ਜੇ ਮੋਦੀ ਵਿਜ਼ਿਟ 3 ਰੋਜ਼ਾ ਉਸ ਦਾ ਰੈਪ ਅਪ ਦੇਖਣਾ ਤੇ ਇਨਫੈਕਟ ਜਿਹੜੇ ਪ੍ਰੋਮੀਨੈਂਟ ਥੋੜੀ ਜਿਹੀ ਨਿਊਟਰੈਲਿਟੀ ਵਾਲਾ ਦਾ ਹਿੰਦੂ ਹੈ, ਉਸ ਦਾ ਐਡੀਟੋਰੀਅਲ ਹੀ ਅੱਜ ਇਸ ਦੇ ਉੱਤੇ ਹੈ, ਵਿਜ਼ਿਟ ਰੈਪ ਅਪ ਔਨ ਪ੍ਰਾਈਮ ਮਿਨਿਸਟਰ ਮੋਦੀਜ਼ US ਵਿਜ਼ਿਟ ਅਨਾਊਂਸਮੈਂਟਸ। ਹੁਣ ਇਸ ਦੀ ਗੱਲ ਕਰਨ ਤੋਂ ਪਹਿਲਾਂ ਕਿ ਵੀ ਇਹਨਾਂ ਨੇ ਵੀ ਫਾਈਨਲੀ ਇਹ ਮੰਨਿਆ ਕਿ ਵੀ ਇਹ ਸਾਰੇ ਦੌਰੇ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ, ਖਾਸ ਤੌਰ ਤੇ ਗੁਰਪਤਵੰਤ ਸਿੰਘ ਪੰਨੂ ਦਾ ਕੇਸ ਛਾਇਆ ਰਿਹਾ। ਸਿੱਖ ਡੈਲੀਗੇਸ਼ਨ ਦੇ ਨਾਲ 2 ਦਿਨ ਪਹਿਲਾਂ ਵਾਈਟ ਹਾਊਸ ਦਾ ਮਿਲਣਾ, ਜਿਹਨੂੰ ਇੰਡੀਅਨ ਮੀਡੀਆ ਨੇ ਖੁਦ ਹੀ ਪ੍ਰੋ ਖਾਲਿਸਤਾਨ ਬਣਾ ਦਿੱਤਾ ਹੈ। ਫਿਰ ਸਿਵਲ ਲਾ ਸੂਟ ਜਿਹਦੇ ਥੱਲੇ ਸਮਨ ਜਾਰੀ ਹੋਏ ਔਰ ਅਜੀਤ ਡੋਵਲ ਦਾ, ਜਿਵੇਂ ਮੈਂ ਕਿਹਾ ਕਿ ਬਈ ਉਹਨਾਂ ਨੇ ਕਿਹਾ ਵੀ ਉਹ ਡਰਦਿਆਂ ਹੀ ਨਹੀਂ ਆਇਆ ਹੈ, ਇੱਕ ਸੈਕਸ਼ਨ ਨੇ ਇਸ ਨੂੰ ਇਵੇਂ ਲਿਆ। ਪਲੱਸ 7 ਕਾਂਗਰਸਮੈਨਾਂ ਨੇ ਜਿਹੜਾ ਉਹ ਕੋ ਸਪਾਂਸਰ ਕੀਤਾ ਰੈਜ਼ੋਲੂਸ਼ਨ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਭਾਰਤ ਨੂੰ 4 ਮੁਲਕ ਜਿਨ੍ਹਾਂ ਦੇ ਵਿੱਚ ਸਾਊਦੀ ਅਰੇਬੀਆ, ਚਾਈਨਾ, ਈਰਾਨ ਹੈ, ਪਰ ਭਾਰਤ ਦੇ ਉੱਤੇ ਸਪੈਸੀਫਿਕ ਔਰ ਉਹਦੇ 'ਚ ਖਾਲਿਸਤਾਨ ਦਾ ਮੈਂਸ਼ਨ ਵੀ ਹੁੰਦਾ ਹੈ ਕਿ ਬਈ ਕਿਉਂਕਿ ਜਿਹੜੇ ਗੁਰਪਤਵੰਤ ਸਿੰਘ ਪੰਨੂ ਨੇ ਉਹ ਖਾਲਿਸਤਾਨ ਰੈਫਰੈਂਡਮ ਨੂੰ ਲੀਡ ਕਰ ਰਹੇ ਨੇ ਔਰ ਖਾਲਿਸਤਾਨੀ ਸੈਪਰੇਟਿਸਟ ਇਹ ਉਹ। ਸੋ ਇਸ ਸਾਰੇ ਦੀ ਗੱਲ ਔਰ ਇਹਦੇ 'ਚ ਜਿਹੜਾ ਈਵਨ ਦਾ ਹਿੰਦੂ ਦਾ ਵੀ ਇਹਦੇ 'ਤੇ ਟੇਕ ਸੀ। ਉਹਨਾਂ ਨੇ ਕਿਹਾ ਕਿ ਵੀ ਇਹ ਫੇਅਰਵੈਲ ਮੀਟ ਵਾਂਗ ਸੀ ਜਿਹੜੀ ਕੁਆਡ ਦਾ ਪਹਿਲਾ ਦਿਨ ਹੈ। ਦੂਸਰਾ ਦਿਨ ਜਿਹਦੇ 'ਚ ਕਿ ਉਹਨਾਂ ਨੇ ਮੋਦੀ ਨੇ ਜਿਹੜਾ ਕਮਿਊਨਿਟੀ ਬਿਜ਼ਨਸ ਲੀਡਰਸ ਔਰ ਦੂਸਰਿਆਂ ਨੂੰ ਐਡਰੈਸ ਕੀਤਾ, ਉਹਦੇ 'ਚ ਵੀ ਕੋਈ ਬਹੁਤਾ ਕੁਝ ਕੱਢਣ ਪਾਉਣ ਨੂੰ ਨਹੀਂ ਸੀ। ਔਰ ਇਸ ਦੇ ਨਾਲ ਜਿਹੜਾ ਈਵਨ ਜੁਆਇੰਟ ਸਟੇਟਮੈਂਟ ਵੀ ਕੁਆਡ ਦੀ ਆਈ, ਉਹਦੇ ਜਿਹੜੇ ਮੁੱਦੇ ਭਾਰੂ ਰਹੇ ਉਹਨਾਂ ਦੇ ਵਿੱਚ ਜ਼ਾਹਰ ਹੈ ਵੀ ਕਾਫੀ ਸਟਰੋਂਗ ਐਂਟੀ ਚਾਈਨਾ ਲਾਈਨ ਸੀ ਜੁਆਇੰਟ ਸਟੇਟਮੈਂਟ 'ਚ। ਔਰ ਮੋਦੀ ਨੇ ਜੋ ਕੁਛ ਜਿਵੇਂ ਜਾ ਕੇ ਪੁੱਤਰ ਨੂੰ ਚੰਬੜਿਆ ਸੀ, ਸ਼ਾਇਦ ਅਮਰੀਕਾ ਨੂੰ ਇਹ ਦਿਖਾ ਰਿਹਾ ਸੀ ਕਿ ਜੀ ਅਸੀਂ ਜਿਹੜਾ ਉਹ ਨਿਊਟਰਲ ਸਟਾਂਸ ਤੇ ਆ ਗਏ। ਜਿਵੇਂ ਜ਼ੈਲੈਂਸਕੀ ਦੇ ਨਾਲ ਨਿਊਯਾਰਕ ਦੇ ਵਿੱਚ ਸਾਈਡਲਾਈਨ ਮੀਟਿੰਗ ਵੀ ਕੀਤੀ, ਈਵਨ ਫਲਸਤੀਨੀਆਂ ਦੇ ਮੁੱਦੇ ਤੇ ਇਹ ਦੱਸਣ ਦੇ ਲਈ ਕਿ ਜੀ ਅਸੀਂ ਬਿਲਕੁਲ ਸਾਡਾ ਅਸਲਾ ਤਾਂ ਅਸੀਂ ਵੇਚ ਰਹੇ ਇਜ਼ਰਾਈਲ ਨੂੰ, ਪਰ ਮੁਹੰਮਦ ਅਬਾਸ ਜਿਹੜਾ ਐਵੇਂ ਟਿਟੂਲਰ ਜਿਹਾ ਬੁੱਢਾ ਵਿਚਾਰਾ ਬਿਠਾਇਆ ਹੋਇਆ, ਉਹਨੂੰ ਕੋਈ ਜੋ ਇਹ ਪ੍ਰੈਜ਼ੀਡੈਂਟ ਦਾ ਹਾਲ ਹੁੰਦਾ ਜੋ ਕੁਝ ਉੱਥੇ ਹੋ ਰਿਹਾ ਉਹਦੇ ਲੋਕਾਂ ਨਾਲ, ਲੇਕਿਨ ਮੋਦੀ ਜਿਹੜੀ ਆ ਉਹਦੇ ਨਾਲ ਵੀ ਮੁਲਾਕਾਤ ਕਰਦਾ। ਔਰ ਇਹਦੇ 'ਚ ਈਵਨ ਜਿਹੜਾ ਇਹਨਾਂ ਦਾ ਸੀ ਕਿ ਵੀ ਇੰਡੀਆ ਲਈ ਪ੍ਰੋਬਲਮਸ ਹੋਣਗੀਆਂ, ਜਿਹੜੀ ਕੁਆਡ ਦੀ ਜੁਆਇੰਟ ਸਟੇਟਮੈਂਟ ਕੁਆਡ ਐਟ ਸੀ ਸ਼ਿਪ ਆਬਜ਼ਰਵਰ ਮਿਸ਼ਨ
ਜਿਹੜੀ ਕੀ ਹੈ ਕਿ ਭਾਈ ਉਹਨਾਂ ਨੂੰ ਅਸੀਂ ਜਿਹੜਾ ਨੇਬਰਿੰਗ ਮੁਲਕ ਨੇ ਉਹਨਾਂ ਨੂੰ ਟ੍ਰੇਨਡ ਵੀ ਕਰਾਂਗੇ, ਗਾਰਡ ਵੀ ਕਰਾਂਗੇ। ਮੈਰੀਟਾਈਮ ਇਨੀਸ਼ੀਏਟਿਵ ਫॉर ਟ੍ਰੇਨਿੰਗ ਇਨ ਦਾ ਇੰਡੋ ਪੈਸੀਫਿਕ, ਜਿਹਨੂੰ ਮੈਤਰੀ ਕਿਹਾ ਗਿਆ, ਮੈਰੀਟਾਈਮ ਲੀਗਲ ਡਾਇਲੋਗ, ਇਹ ਇੰਡੀਆ ਦੇ ਲਈ ਜਿਹੜਾ ਇੱਕ ਪ੍ਰੋਬਲਮੈਟਿਕ ਹੋਏਗਾ ਜਦੋਂ ਕਿ ਨੈਕਸਟ ਈਅਰ ਇਹਦੀ ਪ੍ਰੈਜ਼ੀਡੈਂਸੀ ਲਏਗਾ। ਔਰ ਇਸ ਸਾਰੇ ਨੂੰ ਉਹਨੇ ਸਮ ਅਪ ਕੀਤਾ ਹੈ ਕਿ ਵੀ ਠੀਕ ਹੈ, ਜਿਹੜਾ ਇੰਡੀਆ ਨੂੰ ਲੋਲੀਪੌਪ ਦਿਖਾਏ ਨੇ ਉਹਨਾਂ 'ਚ, ਜਿਵੇਂ ਹੁਣ ਸੈਮਾਈ ਕੰਡਕਟਰ ਚਾਈਨਾ 'ਚ ਬਣਦੇ ਨੇ ਜੀ, ਬੜੇ ਵੱਡੀ ਗੱਲ ਹੈ। ਔਰ ਉਹ ਇੰਡੀਆ ਨੂੰ, ਹਾਲਾਂ ਅਮਰੀਕਾ ਚਾਈਨਾ ਤੋਂ 50 ਸਾਲ ਅੱਗੇ ਹੈ ਇਨ ਦੈਟ ਵੇ, ਲੇਕਿਨ ਉਹ ਇੰਡੀਆ ਨੂੰ ਕਹਿ ਰਹੇ ਨੇ ਜੀ ਅਸੀਂ ਉਹ ਜਿਹੜੀ ਬਿਜ਼ਨਸ ਹੈ ਨਾ ਚਾਈਨਾ ਤੋਂ ਸੈਮਾਈ ਕੰਡਕਟਰ ਦੀ ਜਾਂ ਦੂਜੀ, ਉਹ ਤੁਹਾਡੇ ਲਿਆਵਾਂਗੇ। ਜਿਹੜੇ ਇਹਨਾਂ ਦੇ ਵੱਸ ਦਾ ਰੋਗ ਹੀ ਨਹੀਂ ਹੈ ਤਾਂ ਚੋਰ ਨੇ, ਮਾੜੀ ਮੋਟੀ ਇੱਧਰਲੀ ਉੱਧਰਲੀ ਇਨਵੈਂਸ਼ਨ 'ਚ ਆਪਣਾ ਕੁਛ ਪੇਚ ਫਸਾ ਕੇ ਸੈਮਾਈ ਕੰਡਕਟਰ ਦੀ ਰਿਸਰਚ ਜਾਂ ਦੂਜੇ 'ਚ ਅਮਰੀਕਾ ਜੇ ਅੱਜ ਤੱਕ ਇੱਥੇ ਪਹੁੰਚਿਆ ਹੈ ਤੇ ਕਈ ਦਹਾਕਿਆਂ ਦੀ ਰਿਸਰਚ, ਔਰ ਚਾਈਨਾ ਨੇ ਵੀ ਨਾਲ ਦੀ ਨਾਲ ਫੋਲੋ ਕੀਤਾ। ਫਿਰ ਜਿਹੜਾ ਸੈਮਾਈ ਕੰਡਕਟਰ ਫੈਬਰੀਕੇਸ਼ਨ ਦੇ ਨਾਲ ਪ੍ਰੀਡੇਟਰ ਡਰੋਨਸ ਕਿ ਜੀ ਉਹ ਇਹਨਾਂ ਨੇ ਸੌਦਾ ਵੇਚਣਾ ਹੈ, ਉਹ ਭਾਰਤ ਲੈ ਲਏ, ਸ੍ਰੀਲੰਕਾ ਲੈ ਲਏ, ਬੰਗਲਾਦੇਸ਼ ਨੂੰ ਵੀ ਹੁਣ ਫਾਈਨੈਂਸ਼ੀਅਲ ਮਦਦ ਉਹਨਾਂ ਨੇ ਦੇ ਦਿੱਤੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਕਨਕਲੂਜਨ ਇਸ ਨੇ ਕੱਢਿਆ ਕਿ ਇਹ ਹੈ ਕਿ ਹਾਊਐਵਰ ਕਿ ਜਿਹੜੀਆਂ US ਅਮਰੀਕਾ ਟਾਈਜ਼, US ਇੰਡੀਆ ਟਾਈਜ਼ ਨੇ, ਉਹਨਾਂ ਨੇ ਹਾਊਐਵਰ the ties faced unspoken tensions over the lingering effect of the Pannu case, including summons issued for NSA Ajit Doval and a civil suit and a White House meeting with the Sikh activists who have campaigned against India all before Modi's arrival. ਕਿ ਮੋਦੀ ਦੇ ਆਉਣ ਤੋਂ ਪਹਿਲਾਂ ਇਹ 3 ਡਿਵੈਲਪਮੈਂਟਸ, ਔਰ ਇਹਨਾਂ ਨੇ ਤਾਂ ਹੁਣ ਸਾਈਜ਼ ਅਪ ਕੀਤਾ ਸੀ ਪਿਛਲੇ 4 ਦਿਨ ਤੋਂ, ਜਦੋਂ ਤੋਂ ਈਵਨ ਸਾਡੇ ਪ੍ਰੋਟੈਸਟ ਵੀ ਚੱਲ ਰਹੇ ਸੀ। ਉਹਦੇ 'ਚ ਮੇਰੀ ਬਰੀਫਿੰਗ ਸੀ ਕਿ 3 ਵੱਡੇ ਜਿਹੜੇ ਕਿਲ ਨੇ ਉਹ ਭਾਰਤ ਦੀ ਛਾਤੀ 'ਚ ਅਮਰੀਕਾ ਨੇ ਠੋਕੇ ਨੇ। ਬੜਾ ਸਟਰੋਂਗ ਮੈਸੇਜ ਦਿੱਤਾ ਹੈ। ਦਾ ਮੈਸੇਜ ਇਹ ਕਹਿ ਰਹੇ, ਦਾ ਮੈਸੇਜ ਫਰੋਮ ਵਾਸ਼ਿੰਗਟਨ appears to be that the ਪੰਨੂ ਕੇਸ ਕੈਨ ਨਾਟ ਬੀ ਓਵਰਲੁਕਡ। ਹੁਣ ਪੰਨੂ ਦੇ ਬਹਾਨੇ, ਜਿਵੇਂ ਅਸੀਂ ਕਿਹਾ ਵੀ ਇਹ ਸਿੱਖ ਇਸ਼ੂਜ਼ ਦੀ ਗੱਲ ਹੈ ਕਿ ਭਾਈ ਤੁਸੀਂ ਉਹਨਾਂ ਨੂੰ ਅਣਗੋਲਿਆ ਨਹੀਂ ਕਰ ਸਕਦੇ। ਔਰ ਅਜੀਤ ਡੋਵਲ ਦੇ ਹਵਾਲੇ ਨਾਲ ਜਿਹੜੀ ਖਾਸ ਤੌਰ 'ਤੇ ਉਹਦੇ ਨਾਂ ਆਉਣ, ਔਰ ਇਹਦੇ 'ਚ ਜਿਹੜੀ ਰਿਲੇਸ਼ਨਸ਼ਿਪ ਦਾ ਪਾਰਟ ਹੈ ਜਾਂ ਇਹ ਕਿਵੇਂ ਇਹਨਾਂ ਸੰਬੰਧਾਂ ਨੂੰ ਪ੍ਰਭਾਵਿਤ ਕਰਦਾ ਹੈ, ਉਹਨਾਂ ਨੇ ਤੇ ਪਹਿਲੀ ਤਾਂ ਗੱਲ ਇਹ ਕਹੀ ਵੀ ਕਦੇ ਵੀ ਐਸਾ ਨਹੀਂ ਹੋਇਆ ਕਿ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨਾਲ ਨਾ ਗਿਆ ਹੋਏ। ਔਰ ਇਹ ਜਿਹੜਾ ਵਾਈਟ ਹਾਊਸ ਦੀ ਮੀਟਿੰਗ ਦਾ ਜ਼ਿਕਰ ਇਹਨੇ ਵੀ, BBC ਦੀ ਸਟੋਰੀ ਨੇ ਵੀ ਕੀਤਾ, ਸਮਨਸ ਦਾ ਵੀ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਜਦੋਂ ਫੋਰਨ ਮਿਨਿਸਟਰੀ ਦੇ ਜਿਹੜਾ ਉਹਨਾਂ ਦਾ ਫੋਰਨ ਸੈਕਟਰੀ ਹੈ ਵਿਕਰਮ ਮਿਸ਼ਰੀ, ਉਹਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਕਮੇਟੀ ਬਣਾਈ ਹੋਈ ਹੈ ਪੰਨੂ ਕੇਸ ਦੀ ਇਨਵੈਸਟੀਗੇਸ਼ਨ ਲਈ। ਔਰ ਦੂਸਰਾ, ਲੇਕਿਨ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਇਹ ਸਵਾਲ ਵੀ ਉੱਠਦਾ ਹੈ ਕਿ ਕੀ ਇਹ ਫੈਕਟਰ ਨੇ ਜਿਨ੍ਹਾਂ ਕਰਕੇ ਅਜੀਤ ਡੋਵਾਲ ਜਿਹੜਾ ਹੈ ਉਹ ਅਮਰੀਕਾ ਨਹੀਂ ਗਿਆ। ਔਰ ਫਿਰ ਇਹਨੇ ਖੁਦ ਹੀ ਸਵਾਲੀਆ ਨਿਸ਼ਾਨ ਲਾ ਕੇ ਵੀ ਅਮਰੀਕਾ ਨਾ ਜਾਣ ਦੀ ਵਜ੍ਹਾ, ਔਰ ਤੁਸੀਂ ਦੇਖੋਗੇ ਕਿ ਕਿੰਨਾ ਫਨੀ ਆਰਗੂਮੈਂਟ ਦਿੱਤਾ ਗਿਆ ਕਿ ਜੀ ਜੰਮੂ ਕਸ਼ਮੀਰ 'ਚ ਇਲੈਕਸ਼ਨਾਂ ਚੱਲ ਰਹੀਆਂ ਤੇ ਹੋਰ ਇਸ਼ੂ ਨੇ ਜਿਸ ਕਰਕੇ ਅਜੀਤ ਡੋਵਾਲ ਨਹੀਂ ਗਿਆ। ਹਾਲਾਂਕਿ ਹਫ਼ਤਾ ਪਹਿਲਾਂ ਜਿਹੜੀ ਫੋਰਨ ਮਿਨਿਸਟਰੀ ਨੇ ਅਨਾਉਂਸ ਕੀਤੇ ਸੀ ਕਿ ਜੋ ਜਾਣਗੇ, ਮਿਸ਼ਰੀ ਹੈ ਔਰ ਉਹਨਾਂ ਦਾ ਕੁਆਤੜਾ ਐਂਬੈਸਡਰ ਜਿਹੜਾ ਨਵਾਂ ਲਾਇਆ, ਔਰ ਜ਼ਾਹਰ ਹੈ ਫੋਰਨ ਮਿਨਿਸਟਰ ਅਜੀਤ ਡੋਵਾਲ। ਔਰ ਦੂਸਰਾ, ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਕੀ ਇਹ ਸੰਮਣ ਜਾਰੀ ਹੋਣਾ ਇਹਦੇ ਪਿੱਛੇ ਇੱਕ ਕਾਰਨ ਹੈ। ਔਰ ਉਹਨਾਂ ਨੇ ਕਿਹਾ ਵੀ ਵੈਸੇ ਤਾਂ ਸੰਮਣ ਇਸ ਤੋਂ ਪਹਿਲਾਂ ਮਨਮੋਹਨ ਸਿੰਘ ਜਦੋਂ ਆਇਆ ਉਹਨੂੰ ਵੀ ਦਿੱਤੇ ਗਏ ਸੀ, ਸੋਨੀਆ ਗਾਂਧੀ ਨੂੰ ਵੀ ਦਿੱਤੇ ਗਏ ਸੀ, ਇਸੇ ਤਰ੍ਹਾਂ ਜਗਦੀਸ਼ ਟਾਈਟਲਰ ਨੂੰ ਵੀ ਦਿੱਤੇ ਗਏ ਸੀ, ਕਮਲਨਾਥ ਨੂੰ ਵੀ ਜਿਹੜਾ NRI ਮਿਨਿਸਟਰ ਬਣਾਇਆ ਸੀ। ਫਿਰ ਉਹਨਾਂ ਨੇ ਕਿਹਾ ਵੀ ਇਹ ਅਜੀਤ ਡੋਵਾਲ ਤਾਂ ਇੰਨਾ ਇੰਪੋਰਟੈਂਟ ਹੈ, ਹਾਲਾਂ ਜਦੋਂ ਪ੍ਰੋਟੋਕੋਲ ਹੁੰਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਉਹਨੂੰ ਹੀ ਮਿਲਦਾ, ਪਰ ਇਹ ਤਾਂ ਸਿੱਧਾ ਜਾ ਕੇ ਵੀ ਅਜੀਤ ਡੋਵਾਲ ਪੁਤਿਨ ਨੂੰ ਮਿਲਿਆ ਕੁਝ ਅਰਸਾ ਪਹਿਲਾਂ। ਹੁਣ ਜਦੋਂ ਕਿ ਅਮਰੀਕਾ ਜਿਹਦਾ ਪ੍ਰਾਈਮ ਮਿਨਿਸਟਰ ਆਇਆ ਹੋਇਆ ਹੈ ਤੇ ਇਹ ਨਾ ਆਉਣਾ ਕੀ ਹੈ। ਔਰ ਉਹਦੇ 'ਚ ਫਿਰ ਉਹਨਾਂ ਹੀ ਟਾਈਟਲ ਦਿੱਤਾ ਕਿ ਵੀ ਅਮਰੀਕਾ ਨੇ ਇਸ ਸਾਰੇ 'ਚ ਕੀ ਸੁਨੇਹਾ ਦਿੱਤਾ ਹੈ। ਔਰ ਇਹ ਕਿ ਜਿਹੜਾ ਉਹਦੇ 'ਚ ਜਿਹੜਾ ਖਾਸ ਤੌਰ 'ਤੇ ਇੱਕ ਕਮੈਂਟ ਇਹਦੇ 'ਤੇ ਇਹ ਹੈ ਕਿ ਇਹ ਉਹਨਾਂ ਨੇ, ਅਮਰੀਕਾ ਨੇ ਭਾਰਤ ਨੂੰ ਇਹ ਮੈਸੇਜ ਦਿੱਤਾ ਹੈ ਕਿ ਜੇ ਇਸ ਕਿਸਮ ਦੀਆਂ ਹਰਕਤਾਂ ਕਰੋਗੇ ਤਾਂ ਇਹਦਾ ਅੰਜਾਮ ਇਹੀ ਹੋਏਗਾ ਜੋ ਹੁਣ ਤੁਸੀਂ ਫੇਸ ਕਰ ਰਹੇ ਹੋ। ਔਰ ਇਸੇ ਤਰ੍ਹਾਂ ਕਪਿਲ ਸਿੱਬਲ, ਹਾਲਾਂ ਕਿਉਂਕਿ ਮੈਂ ਇਹਨੂੰ ਇਸ ਐਂਗਲ ਤੋਂ ਦੇਖਦਾ, ਹੁਣ ਕਪਿਲ ਸਿੱਬਲ ਕਾਂਗਰਸ ਦਾ ਸਪੋਕਸਮੈਨ ਵੀ ਰਿਹਾ ਹੈ, ਕਾਂਗਰਸ ਦੇ ਵੱਡੇ ਕੇਸ ਸੁਪਰੀਮ ਕੋਰਟ 'ਚ ਲੜਦਾ, ਹੁਣ ਆਪਣਾ
ਉਹ ਇੱਕ ਅੱਧਾ ਟਾਕ ਸ਼ੋਅ ਵੀ ਕਰਦਾ ਜਿਹਦੇ 'ਚ ਸਾਰੇ ਜਾ ਕੇ ਬੈਠੇ ਹੁੰਦੇ ਨੇ। ਸੋ ਉਹ ਕਪਿਲ ਸਿੱਬਲ ਕਹਿ ਰਿਹਾ ਕਿ ਵੀ ਇਹ ਸਾਡੇ ਲਈ ਸਮਝਣਾ ਮੁਸ਼ਕਲ ਹੈ ਕਿ ਇਹ ਜਿਹੜਾ ਸਿੱਖਾਂ ਨੂੰ ਅਮਰੀਕਾ ਦੇ ਵਿੱਚ ਚੁੱਕ ਦੇ ਕੇ ਇਹ ਜਿਹੜੀ ਉਕਸਾਹਟ ਪੈਦਾ ਕਰਕੇ ਅਮਰੀਕਾ ਕੀ ਹਾਸਿਲ ਕਰਨਾ ਚਾਹੁੰਦਾ ਹੈ ਕਿ ਵੀ ਜਿਹੜੇ ਭਾਰਤ ਦੀ ਸੋਵਰਨਟੀ ਦੇ ਖਿਲਾਫ ਕੰਮ ਕਰ ਰਹੇ ਨੇ ਅਮਰੀਕਾ ਉਹਨਾਂ ਦਾ ਹੌਸਲਾ ਵਧਾ ਰਿਹਾ। ਜੇ ਵਾਈਟ ਹਾਊਸ ਆਪਣੀ ਜਿਹੜੀ ਸਥਿਤੀ ਹੈ ਸਾਫ਼ ਨਹੀਂ ਕਰਦਾ ਤੇ ਇਹ ਭਾਰਤ ਦੇ ਲਈ ਬਹੁਤ ਵੱਡਾ ਝਟਕਾ ਹੈ ਜੀ। ਇਹ ਕਪਿਲ ਸਿੱਬਲ ਦਾ ਬਿਆਨ ਹੈ। ਹੁਣ ਇਸ ਦੇ ਉੱਤੇ ਨਾਲ ਹੀ ਉਹਨੇ ਕਿਹਾ ਕਿ ਵੀ ਜਿਹੜਾ ਦੁਲਤ ਸਿੰਘ ਇਹ ਇੰਟਰਨੈਸ਼ਨਲ ਰਿਲੇਸ਼ਨਸ ਦਾ ਕੋਈ ਵੱਡਾ ਐਕਸਪਰਟ ਹੈ, ਉਹਨੇ ਕਿਹਾ ਕਿ ਇਉਂ ਲੱਗਦਾ ਹੈ ਕਿ ਅਮਰੀਕਾ ਭਾਰਤ ਨੂੰ ਨੀਚਾ ਦਿਖਾਉਣਾ ਚਾਹੁੰਦਾ ਹੈ। ਹੁਣ ਇਹ ਵੀ ਅਸੀਂ ਜਦੋਂ ਇਹ ਕਹਿੰਦੇ ਆ ਕਿ ਸਟਰਨ ਮੈਸੇਜ ਗਿਵਨ ਟੂ ਇੰਡੀਆ ਔਨ ਸਿੱਖ ਇਸ਼ੂ, ਇਹ ਇਹਨਾਂ ਦੇ ਹੀ ਬੰਦੇ ਕਹਿ ਰਹੇ ਨੇ। ਫਿਰ ਬ੍ਰਹਮ ਚਲਾਨੀ ਜਿਹੜਾ ਜਿਹਨੂੰ ਮੈਂ ਇੱਕ ਸਟੇਜ ਤੇ ਐਡਮਾਇਰ ਕਰਦਾ ਸੀ ਕਿਉਂਕਿ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਹੋਣ ਦੇ ਨਾਤੇ ਜੂਨ 84 ਨੂੰ ਇਹਨੇ ਹੀ ਕਵਰ ਕੀਤਾ ਸੀ। ਫਿਰ ਇਹਦੇ ਤੇ ਟਾਡਾ ਦਾ ਕੇਸ ਵੀ ਬਣਿਆ। ਹੁਣ ਇਹ ਬੜਾ ਵੱਡਾ ਹਿੰਦੂਤਵੀ ਥਿੰਕ ਟੈਂਕ ਚਲਾਉਂਦਾ ਦਿੱਲੀ 'ਚ ਬਹਿ ਕੇ। ਹੁਣ ਬ੍ਰਹਮ ਚਲਾਨੀ ਜਿਹੜਾ ਉਹਨੇ ਇਸ ਦੇ ਉੱਤੇ ਇਹ ਟਵੀਟ ਕੀਤਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਭਾਰਤ ਦੇ ਖਿਲਾਫ ਸਿੱਖ ਮਿਲੀਟੈਂਸੀ ਦਾ ਕਾਰਡ ਇਸਤੇਮਾਲ ਕਰਕੇ ਫਾਇਦਾ ਚੁੱਕ ਰਿਹਾ ਔਰ ਅਮਰੀਕਾ ਵੱਲੋਂ ਜਿਹੜੀ ਭਾਰਤ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਇਸ ਗੁਰਪਤਵੰਤ ਪੰਨੂ ਮੁੱਦੇ ਤੇ ਉਹ ਅਧੂਰੀ ਸੀ। ਪਰ ਅਮਰੀਕਾ ਹੁਣ ਖੁੱਲ੍ਹ ਕੇ ਜਿਹੜਾ ਹੈ ਉਹ ਸਿੱਖ ਕਾਰਡ ਨੂੰ ਪਲੇ ਕਰ ਰਿਹਾ ਜੀ। ਫਿਰ ਦਾ ਵਿਲਸਨ ਸੈਂਟਰ ਉਹਨਾਂ ਦੇ ਸਾਊਥ ਏਸ਼ੀਆ ਡਾਇਰੈਕਟਰ ਨੇ ਮਾਈਕਲ ਕੁਗਲਮੈਨ, ਉਹਨੇ ਕਿਹਾ ਕਿ ਵਾਈਟ ਹਾਊਸ ਦੀ ਸਿੱਖ ਐਕਟਿਵਿਸਟ ਨਾਲ ਮੁਲਾਕਾਤ ਇਹ ਦੱਸਦੀ ਹੈ ਕਿ ਖਾਲਿਸਤਾਨ ਦਾ ਮੁੱਦਾ ਹੁਣ ਬਾਈਲੈਟਰਲ ਰਿਲੇਸ਼ਨਸ਼ਿਪ ਦੇ ਵਿੱਚ ਅਮਰੀਕਾ ਇੰਡੀਆ ਦੇ ਉਹ ਇੱਕ ਕੁੜਿੱਤਨ ਪੈਦਾ ਕਰਨ ਦਾ ਵੀ ਕਾਰਨ ਬਣ ਰਿਹਾ, ਪਰ ਇੱਕ ਅਹਿਮ ਮੁੱਦਾ ਵੀ ਬਣ ਗਿਆ ਔਰ ਇਹ ਬਣਿਆ ਰਹੇਗਾ ਕਿਉਂਕਿ ਅਮਰੀਕਾ 'ਚ ਇਸ ਨਾਲ ਕੋਈ ਫਰਕ ਨਹੀਂ ਪਏਗਾ ਕਿ ਇੱਥੇ ਚੋਣ ਕੌਣ ਜਿੱਤਦਾ ਹੈ, ਕਮਲਾ ਹੈਰਿਸ ਜਿੱਤਦੀ ਹੈ ਜਾਂ ਟਰੰਪ ਜਿੱਤਦਾ ਹੈ, ਪਰ ਇੱਕ ਅਹਿਮ ਇਸ਼ੂ ਬਣ ਕੇ ਇਹ ਵਿਲਸਨ ਸੈਂਟਰ ਦਾ ਮਾਈਕਲ ਕੋਗਲਮੈਨ ਇਹ ਹਾਲਾਂ ਪ੍ਰੋ ਇੰਡੀਆ, ਲੇਕਿਨ ਉਹਨੇ ਵੀ ਕਿਹਾ ਕਿ ਵੀ ਸਹਿ ਦਾ ਤਕਲਾ ਗੱਡਿਆ ਗਿਆ। ਫਿਰ ਜਿਹੜਾ ਇਸ ਦੇ ਉੱਤੇ ਕਮਲ ਸਿੱਬਲ ਨੇ ਸੋਸ਼ਲ ਮੀਡੀਆ ਤੇ ਟਵੀਟ ਕੀਤਾ ਕਿ ਖਾਲਿਸਤਾਨੀਆਂ ਦਾ ਸਵਾਗਤ ਕਰਕੇ ਅਮਰੀਕਾ ਨੇ ਇਸ ਮਾਮਲੇ ਦੇ ਵਿੱਚ ਤਣਾਅ ਘੱਟ ਕਰਨ ਦੀ ਥਾਂ ਉਹਨੂੰ ਵਧਾਇਆ ਔਰ ਅਮਰੀਕਾ ਜਿਹੜਾ ਖਾਲਿਸਤਾਨੀਆਂ ਦੇ ਏਜੰਡੇ ਨੂੰ ਜਾਇਜ਼ ਠਹਿਰਾ ਰਿਹਾ। ਹੁਣ ਇਹ ਇਹਨਾਂ ਦੀ ਟੇਕ ਹੈ। ਹੁਣ ਫੋਰਨ ਐਡੀਟਰ ਸਟੈਨਲੀ ਜੌਨੀ ਹੈ ਹਿੰਦੂ ਅਖਬਾਰ ਦਾ, ਉਹਨੇ ਕਮੈਂਟ ਕੀਤਾ ਕਿ ਵੀ ਅਮਰੀਕਾ ਦੇ ਜਿਹੜੇ ਆਫੀਸ਼ੀਅਲ ਨੇ ਉਹਨਾਂ ਦਾ ਅਮਰੀਕਾ 'ਚ ਰਹਿਣ ਵਾਲੇ ਸਿੱਖ ਸਿਟੀਜ਼ਨ ਨੂੰ ਮਿਲਣਾ ਕੋਈ ਗਲਤ ਨਹੀਂ ਹੈ ਕਿਉਂਕਿ ਜਿਸ ਵੇਲੇ ਉਹਨਾਂ ਨੇ ਅਲਗਾਵਵਾਦ ਦਾ ਸਮਰਥਨ ਕਰਨ ਵਾਲੇ ਇਹਨਾਂ ਸਿੱਖ ਐਕਟਿਵਿਸਟ ਨਾਲ ਮੁਲਾਕਾਤ ਕੀਤੀ ਉਹ ਕਿਸੇ ਤੋਂ ਛੁਪ ਕੇ ਨਹੀਂ ਕੀਤੀ ਕਿਉਂਕਿ ਜਦੋਂ ਜੁਲਾਈ ਦੇ ਮਹੀਨੇ ਮੋਦੀ ਰੂਸ ਗਏ ਸੀ ਉਦੋਂ ਵੀ ਅਹਿਮ ਨੈਟੋ ਸਮਿਟ ਵਾਸ਼ਿੰਗਟਨ ਚੱਲ ਰਹੀ ਸੀ। ਅਮਰੀਕਾ ਨੇ ਉਹਦਾ ਬੁਰਾ ਮੰਨਿਆ ਸੀ ਕਿ ਵੀ ਇੱਥੇ ਅਸੀਂ 28 ਦੇਸ਼ਾਂ ਮੁਲਕਾਂ ਦੇ ਨੁਮਾਇੰਦੇ ਸੱਦੇ ਨੇ, ਤੂੰ ਜਾ ਕੇ ਉਹ ਭਾਲੂ ਜੱਫੀ ਪਾ ਰਿਹਾ ਉਹਨਾਂ ਨੂੰ ਕਿਹਾ ਵੀ ਅਮਰੀਕਾ ਨੇ ਟਿਟ ਫਾਰ ਟੈਟ ਕਰਤਾ, ਉਹਨਾਂ ਨੇ ਖਾਲਿਸਤਾਨੀਆਂ ਨੂੰ ਸੱਦ ਲਿਆ। ਇਹ ਹਿੰਦੂ ਅਖਬਾਰ ਦਾ ਫੋਰਨ ਐਡੀਟਰ ਜ਼ਾਹਰ ਹੈ ਗੋਰਾ ਸਟੈਨਲੀ ਜੌਨੀ ਇਹ ਕਹਿ ਰਿਹਾ। ਉਹਨਾਂ ਨੇ ਕਿਹਾ ਵੀ ਇਹ ਵੀ ਹੁਣ ਜਦੋਂ ਜਿਹੜਾ ਕੁਆਡ ਸਮਿਟ ਲਈ ਮੋਦੀ ਅਮਰੀਕਾ ਗਏ ਤਾਂ ਅਮਰੀਕਾ ਦੇ ਆਫੀਸ਼ੀਅਲ ਖਾਲਿਸਤਾਨੀ ਸਮਰਥਕਾਂ ਨੂੰ ਮਿਲ ਰਹੇ ਨੇ। ਉਹਨਾਂ ਨੇ ਕਿਹਾ ਜੀ ਆਹ ਲੈ ਲਓ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਪਿੱਛੇ ਇੱਕ ਹੋਰ ਰੀਜ਼ਨ ਵੀ ਹੈ ਕਿ ਅਮਰੀਕਾ ਭਾਰਤ 'ਤੇ ਦਬਾਅ ਬਣਾ ਰਿਹਾ ਹੈ ਕਿ ਜਿਹੜਾ ਰੂਸ ਦਾ RT ਸਰਕਾਰੀ ਮੀਡੀਆ ਹੈ ਉਸ ਦੇ ਉੱਤੇ ਭਾਰਤ ਪਾਬੰਦੀ ਲਾਏ। ਹੁਣ ਮਨਮੋਹਨ ਸਿੰਘ ਦਾ ਪੋਲੀਟੀਕਲ ਸਲਾਹਕਾਰ ਰਿਹਾ ਸੰਜੇ ਬਾਰੂ, ਇਹ ਬੜਾ ਫੋਰਨ ਸਰਵਿਸ ਔਰ ਦੂਜੇ ਦਾ ਵੀ ਮਾਹਰ ਬੰਦਾ ਰਿਹਾ। ਉਹਨੇ ਕਿਹਾ ਵੀ ਅਮਰੀਕਾ ਤੇ ਚੀਨ ਵੱਲੋਂ ਜਿਹੜਾ ਸੰਦੇਸ਼ ਦਿੱਤਾ ਜਾ ਰਿਹਾ ਭਾਰਤ ਨੂੰ ਕਿ ਵੀ ਭਾਰਤ ਆਪਣੀ ਥਾਂ ਸਮਝ ਲੈ ਵੀ ਉਹਦੀ ਔਕਾਤ ਕੀ ਹੈ। ਚੀਨ ਚਾਹੁੰਦਾ ਕਿ ਭਾਰਤ ਝੁਕਿਆ ਰਹੇ, ਐਵੇਂ ਸਿਰ ਚੁੱਕ ਕੇ ਨਾ ਦੇਖੇ, ਜੋ ਹੈ ਸੋ ਉਹ। ਅਮਰੀਕਾ ਚਾਹੁੰਦਾ ਕਿ ਭਾਰਤ ਹੱਦ ਪਾਰ ਨਾ ਕਰੇ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ 4 ਟ੍ਰਿਲੀਅਨ ਦੀ ਇਕੋਨਮੀ ਕੋਈ ਏਡਾ ਨਹੀਂ ਹੈ ਕਿ ਵੀ ਤੁਸੀਂ ਜਿਹੜਾ ਉਹ ਫੁਦਕਦੇ ਫਿਰੋ। ਸੋ ਭਾਰਤ ਨੂੰ ਅਮਰੀਕਾ ਨੇ ਵੀ ਮੈਸੇਜ ਦੇ ਦਿੱਤਾ ਤੇ ਚੀਨ ਜਿਹੜਾ ਉਹ ਵੀ ਉਹਨਾਂ ਨੂੰ ਇਹ ਕਹਿੰਦਾ ਕਿ ਭਾਈ ਤੂੰ ਜਰਾ ਸਿਰ ਝੁਕਾ ਕੇ ਰੱਖ। ਫਿਰ ਇਹਦੇ ਤੇ ਪੂਰੀ ਸਟੋਰੀ ਹੈ ਕਿ ਗੁਰਪਤਵੰਤ ਸਿੰਘ ਪੰਨੂ ਦੀ ਬੈਕਗਰਾਊਂਡ ਕੀ ਹੈ। ਸੋ ਮੈਂ ਇਹ ਸਮਝਦਾ ਵੀ ਇਹ ਸਾਰੇ 'ਚੋਂ ਇਹ ਠੀਕ ਹੈ ਕਿ ਸਾਡੇ ਲਈ ਖੁਸ਼ੀ ਦੀ ਗੱਲ ਵੀ ਹੈ ਕਿ ਸਾਡਾ ਇਸ਼ੂ ਇੰਟਰਨੈਸ਼ਨਲ ਪਲੇਟਫਾਰਮ 'ਤੇ ਆਇਆ ਜੀ। ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਵਾਈਟ ਹਾਊਸ ਨੇ ਔਰ ਅਮਰੀਕਨ ਪਾਲਿਸੀ ਮੇਕਰਸ ਨੇ, ਕਾਂਗਰਸਮੈਨ
ਇਹ ਸਾਰੇ ਮੌਕੇ ਦੇ ਉੱਤੇ ਇਸ ਇਸ਼ੂ ਨੂੰ ਹਾਈਲਾਈਟ ਕੀਤਾ ਹੈ। ਪਰ ਇਹ ਬਹੁਤ ਵਾਰ ਜਿਹੜੀਆਂ ਤਾਕਤਾਂ ਨੇ, ਔਰ ਯੂਕੇ ਦੀ ਵਿਜ਼ਿਟ ਵੇਲੇ ਵੀ, ਔਰ ਮੈਂ ਅੰਦਰੂਨੀ ਜਾਣਕਾਰੀ ਤੇ ਵੀ ਆਧਾਰਿਤ ਕਹਿ ਸਕਦਾ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਤਿੰਨੋਂ ਹੀ ਤਾਕਤਾਂ ਜਿਹੜੀਆਂ ਨੇ ਉਹ ਸਿੱਖਾਂ ਨੂੰ ਅਪਰੋਚ ਕੁਝ ਕਰ ਰਹੀਆਂ ਨੇ, ਕੁਝ ਕਰਨਗੀਆਂ। ਉਹਨਾਂ 'ਚ ਅਮਰੀਕਾ ਵੀ ਹੈ, ਚੀਨ ਵੀ ਹੈ ਤੇ ਭਾਰਤ ਵੀ ਹੈ। ਹੁਣ ਬਹੁਤਿਆਂ ਨੂੰ ਲੱਗੇਗਾ ਵੀ ਚਲੋ ਅਮਰੀਕਾ ਦਾ ਤਾਂ ਸਮਝ ਆਇਆ, ਚੀਨ ਦੀ ਗੱਲ ਅਸੀਂ ਇੱਥੇ ਬੈਠ ਕੇ ਬਹੁਤੀ ਕਰ ਨਹੀਂ ਸਕਦੇ, ਪਰ ਉਹਨਾਂ ਦੀ ਵੀ ਦਿਲਚਸਪੀ ਹੈ ਲੇਟਲੀ ਸਿੱਖ ਇਸ਼ੂਜ਼ ਤੇ, ਕਿਉਂਕਿ ਜੇ ਅਮਰੀਕਾ ਉਹਨੂੰ ਇਸ ਹੱਦ ਤੱਕ ਲਿਜਾ ਕੇ ਜਿਹੜਾ ਉਹ ਭਾਰਤ ਨੂੰ ਰਗੜਾ ਜਾਂ ਝਟਕਾ ਦੇਣ ਲਈ ਵਰਤ ਰਿਹਾ, ਚੀਨ ਦੇ ਨਾਲ ਤਾਂ ਬਾਰਡਰ ਲੱਗਦਾ ਹੈ 3000 ਕਿਲੋਮੀਟਰ ਤੋਂ ਜ਼ਿਆਦਾ, ਲੇਕਿਨ ਜਿਹੜਾ ਭਾਰਤ ਦਾ ਇਹਦੇ 'ਚ ਇੰਟਰਸਟ ਹੈ, ਕਿਉਂਕਿ ਇਹੀ ਮੌਕੇ ਹੁੰਦੇ ਨੇ ਜਦੋਂ ਕਿ ਜੇ ਉਹਨਾਂ ਨੂੰ ਪੰਜਾਬੀ 'ਚ ਵੀ ਇਹ ਕਹਿੰਦੇ ਨੇ ਕਿ ਵੀ ਜੇ ਸਾਰਾ ਜਾਂਦਾ ਦੇਖੀਏ ਅੱਧਾ ਦਈਏ ਲਟਾ, ਕਿਉਂਕਿ ਜੇ ਭਾਰਤ ਨੂੰ ਵੀ ਇਹ ਲੱਗਾ ਕਿ ਜੇ ਹੁਣ ਅਮਰੀਕਾ ਪਿੱਠ ਤੇ ਖੜ ਗਿਆ ਜਾਂ ਕੱਲ ਨੂੰ ਚਾਈਨਾ ਦਾ ਇੰਟਰਸਟ ਮੋਰ ਪਬਲਿਕ ਇਹਦੇ ਤੇ ਹੋ ਜਾਂਦਾ ਹੈ, ਤੇ ਫਿਰ ਉਹਨਾਂ ਦੀ ਅਪਰੋਚ ਵੀ ਹੋਏਗੀ ਕਿ ਭਾਈ ਤੁਸੀਂ ਇੱਕ ਸਟੈਪ ਅਪ ਆ ਜਾਓ, ਦੂਸਰਾ ਕਰ ਲਓ, ਕੁਝ ਵੀ ਹੈ। ਜਦੋਂ ਇਹਨਾਂ ਦਾ ਤੁਸੀਂ ਬ੍ਰਾਹਮਣਵਾਦੀਆਂ ਦਾ ਹਾਲ ਦੇਖੋ ਤੇ ਕਿਸੇ ਵੇਲੇ ਵੀ ਕੁਝ ਵੀ ਕਰਨ ਦੇ ਇਹਨਾਂ ਦੇ ਲਈ ਕੋਈ ਮੁੱਕਰ ਜਾਣਾ, ਮਰ ਜਾਣਾ ਜਾਂ ਮੁੱਕਰ ਜਾਣਾ, ਅਸੀਂ ਕਹਿੰਦੇ ਵੀ ਇੱਕ ਬਰਾਬਰ ਹੁੰਦਾ, ਇਹ ਤਾਂ ਰਹਿੰਦੇ ਹੀ ਮੁੱਕਰਨ ਤੇ ਨੇ। ਸੋ ਜਿਹੜੀ ਗੱਲ ਮੈਂ ਕਨਕਲੂਜਨ 'ਚ ਕਹਿਣਾ ਚਾਹੁੰਦਾ ਕਿ ਵੀ ਬੇਸ਼ੱਕ ਇਹ ਵਿਜ਼ਿਟ ਨੇ ਬਹੁਤ ਕੁਝ ਸਾਫ਼ ਕੀਤਾ, ਲੇਕਿਨ ਇਹ ਮੌਕਾ ਹੈ ਕਿ ਅਸੀਂ ਇਹ ਕਿਸੇ ਇੱਕ ਇਕੱਲੇ ਬੰਦੇ ਦਾ ਕੰਮ ਨਹੀਂ ਹੈ, ਇਕੱਲੀ ਜਥੇਬੰਦੀ ਦਾ ਕੰਮ ਨਹੀਂ ਹੈ। 47 ਦੌਰ ਦੇ ਵਿੱਚ ਵੀ ਜੇ ਇੱਦਾਂ ਦੇ ਮੁੱਦੇ ਦੇ ਉੱਤੇ ਇੱਕ ਸਾਂਝ ਵਾਲਾ ਮਾਹੌਲ ਬਣਾਇਆ ਹੁੰਦਾ, ਬੇਸ਼ੱਕ ਉਹ ਕਿਸੇ ਵੀ ਸਰਪ੍ਰਸਤੀ ਥੱਲੇ ਹੁੰਦਾ ਕਿ ਵੀ ਸਾਡੀ ਸਟ੍ਰੈਟਜੀ, ਵਿਉਂਤਬੰਦੀ, ਨੈਕਸਟ ਸਟੈਪ ਫਾਰਵਰਡ ਕੀ ਹੋਣਾ ਚਾਹੀਦਾ। ਸੋ ਅੱਜ ਵੀ ਸਾਡੀਆਂ ਪੰਥਕ ਧਿਰਾਂ ਨੂੰ, ਖਾਲਿਸਤਾਨੀ ਧਿਰਾਂ ਨੂੰ, ਪੰਜਾਬ 'ਚ ਸਿੱਖ ਇਤਿਹਾਸੀ ਧਿਰਾਂ ਨੂੰ, ਭਾਵੇਂ ਉਹ ਖੁੱਲ੍ਹ ਕੇ ਨਾ ਵੀ ਖਾਲਿਸਤਾਨ ਦੀ ਗੱਲ ਉੱਥੋਂ ਦੇ ਇੱਕ ਡਰ ਥੱਲੇ ਕਰਦੇ ਹੋਣ ਜੀ, ਟੂਗੈਦਰਨੈਸ ਦੇ ਨਾਲ, ਕਿਉਂਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਖਾਲਿਸਤਾਨ ਜਿਹੜਾ ਹੈ ਉਹ ਦਸਤਕ ਦੇ ਰਿਹਾ, ਤੇ ਫਿਰ ਇਸ ਕਿਸਮ ਦੇ ਵੀ ਮੌਕਾ ਪ੍ਰਸਤ ਹੋਣਗੇ ਜਿਹੜੇ ਇਸ ਏਜੰਡੇ ਨੂੰ ਡਾਇਲੂਟ ਕਰਕੇ ਭਾਰਤ ਸਰਕਾਰ ਦੇ ਨਾਲ ਵੀ ਕੋਈ ਨਾ ਕੋਈ ਆਂਢ ਗਾਂਢ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ। ਬਾਹਰਲਿਆਂ ਦੇ ਨਾਲ ਕੀ ਹੋਏਗਾ ਜਾਂ ਕਿਸ ਲੈਵਲ ਦੀ ਸਾਡੀ ਮੈਚਿਓਰ ਲੀਡਰਸ਼ਿਪ ਹੋਏਗੀ, ਜੇ ਇਹਨਾਂ ਨੂੰ ਵੀ ਲੱਗਾ ਕਿ ਵੀ ਨਹੀਂ ਇਹ ਤਾਂ ਐਵੇਂ ਉਹ ਫਲਾਫਾ ਹੀ ਹੈ ਸਾਰਾ, ਤੇ ਫਿਰ ਇਹਨਾਂ ਦੇ ਲਈ ਕਿਸੇ ਇਸ਼ੂ ਨੂੰ ਚੁੱਕਣਾ ਤੇ ਕਿਸੇ ਨੂੰ ਡੰਪ ਕਰਨਾ, ਇਹ ਅਮਰੀਕਾ ਦਾ ਵੀ ਪੁਰਾਣਾ ਸ਼ੌਕ ਹੈ ਔਰ ਪੁਰਾਣਾ ਇਹਨਾਂ ਦਾ ਵੈਸਟਡ ਇੰਟਰਸਟ ਹੈ। ਸੋ ਮੈਂ ਇਹਨੂੰ ਫਿਲਨ ਦਾ ਬਲੈਂਕ ਦੇ ਥੱਲੇ ਇੱਥੇ ਹੀ ਛੱਡ ਦਿੰਦਾ ਇਸ ਗੱਲ ਨੂੰ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਿੱਧਰ ਜਾਂਦੀ ਹੈ ਦੇਖਾਂਗੇ। ਸੋ ਇਸ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।